ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ 'ਚ ਉਹਨੇ ਜਾਂ ਉਹਦੇ ਵਕੀਲਾਂ ਨੇ ਇਲਾਕੇ ਦੇ ਮਸਲੇ ਮੁੱਦੇ ਵਿਚਾਰਨ ਲਈ ਪਾਰਲੀਮੈਂਟ 'ਚ ਜਾਣਾ ਚਾਹਿਆ ਤੇ ਇਹ ਜਿਹੜੀ ਕਾਰਵਾਈ ਅਦਾਲਤ ਵਿੱਚ ਚੱਲੀ ਪੈਰੋਲ ਦੇ ਲਈ, ਪਹਿਲਾਂ ਤਾਂ ਵੈਸੇ ਮੰਗੀ ਸਰਕਾਰ ਤੋਂ, ਫਿਰ ਉਹ ਪੈਰੋਲ ਉਹਨੇ ਦਿਨ ਲਈ ਦਿੱਲੀ ਹੀ ਪਾਰਲੀਮੈਂਟ 'ਚ ਹੀ ਜਾਣਾ ਸੀ ਉਹਨੇ, ਤੇ ਇੱਥੇ ਭਗਵੰਤ ਮਾਨ ਦੀ ਸਰਕਾਰ ਨੇ ਹੋਰ ਹੀ ਸੱਪ ਕੱਢਤਾ ਵੀ ਇਹ ਤਾਂ ਜੀ ਬੰਦੇ ਮਾਰ ਦੂ, ਇਹ ਤਾਂ ਐ ਕਰ ਦੂ, ਆਹ ਕਰ ਦੂ। ਹਾਲਾਂਕਿ ਉਹਨੇ ਕਿਹੜਾ ਪੰਜਾਬ 'ਚ ਆਉਣਾ, ਤੇ ਜੇ ਬੰਦੇ ਹੀ ਮਰਵਾ ਦੂ ਫਿਰ ਅੰਦਰ ਬੈਠਾ ਵੀ ਮਰਵਾ ਦੂ, ਤਾਂ ਹੁਣ ਵੀ ਮਰਵਾ ਦੂ। ਫਿਰ ਕੁੱਲ ਮਿਲਾ ਕੇ ਜੋ ਹਾਈ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਵਾਲੇ ਮਸਲੇ ਤੇ ਬੀਤਿਆ ਕਿ ਜੀ ਇੰਤਜ਼ਾਮ ਹੀ ਨਹੀਂ ਹੋਣੇ, ਹੈਲੀਕਾਪਟਰ ਲੈ ਕੇ ਜਾਣਾ ਪਊ, ਹੁਣ ਤਾਂ ਇਹ ਫਿਰ ਜਿਹੜੀ ਤੁਹਾਡੀ ਮੰਗ ਵਾ ਪੈਰੋਲ ਦੀ, ਇਹ ਤਾਂ ਆਪ ਪ੍ਰਸੰਗਕ ਹੀ ਹੋ ਗਈ। ਤੋਂ ਜੇ ਦੁਬਾਰਾ ਜਦੋਂ ਹੋਊਗਾ ਉੱਥੇ ਸੈਸ਼ਨ, ਉਦੋਂ ਤੁਸੀਂ ਫਿਰ ਮੰਗ ਕਰ ਲਿਓ, ਹੁਣ ਤਾਂ ਇਹਦਾ ਕੋਈ ਫਾਇਦਾ ਨਹੀਂ। ਪਹਿਲਾਂ ਆਪ ਹੀ ਪਾਰਲੀਮੈਂਟ ਦੇ ਦਿਨ ਲਗਾਏ ਇਸ ਅਦਾਲਤ ਨੇ, ਜਦੋਂ ਲੰਘੇ ਫਿਰ ਕਹਿੰਦੇ ਹੁਣ ਤਾਂ ਦਿਨ ਹੀ ਲੰਘੇ। ਇਸ ਠੱਗੀ ਠੋਰੀ ਮਹਿਕਮੇ ਨੂੰ, ਇਸ ਹੇਰਾ ਫੇਰੀ ਨੂੰ ਸ਼ਰੇਆਮ ਦੇਖਣ ਦੇ ਬਾਅਦ ਵੀ ਜੇ ਆਪਣੇ ਬੰਦੇ ਅਜੇ ਵੀ ਸਮਝਣ ਕਿ ਇੱਥੋਂ ਕੁਝ ਨਿਕਲ ਆਊ ਤਾਂ ਦੁਰ ਫਿੱਟੇ ਮੂੰਹ ਸਾਡੇ ਸਾਰਿਆਂ। ਇਸ ਸਾਰੇ ਸਰੋਕਾਰ ਨੇ, ਇਸ ਸਾਰੇ ਘਟਨਾਕ੍ਰਮ ਨੇ ਭਾਈ ਅਮਰਤਪਾਲ ਸਿੰਘ ਦੇ ਬਹਾਨੇ ਉਹ ਸਾਰਾ ਕੁਝ ਨੰਗਾ ਤਾਂ ਹੋ ਗਿਆ ਕਿ ਨਾ ਤੁਹਾਡੇ ਆ ਜੱਜ ਜੁੱਜ ਜੇ ਸੁਣਦੇ ਆ, ਨਾ ਤੁਹਾਡੇ ਡੀਸੀ ਡੂਸੀ ਜੇ ਸੁਣਦੇ ਆ। ਇਹ ਤਾਂ ਇਹਨਾਂ ਦੀ ਮਰਜ਼ੀ ਆ ਵੀ ਜਿਹਨੂੰ ਅੰਦਰ ਰੱਖਣਾ ਤਾਂ ਰੱਖਣ ਦੇ ਬਹਾਨੇ ਕਰੋੜਾਂ ਲੱਭਿਆਉਂਦੇ। ਖਾੜਕੂ ਲਹਿਰ ਦੇ ਦਿਨਾਂ ਵਿੱਚ ਜੋ ਘਾਣ ਇੱਥੇ ਹੋਇਆ ਉਹ ਅੱਜ ਵੀ ਜਾਰੀ ਆ, ਅੱਜ ਵੀ ਪੰਜਾਬ ਦੇ ਵਿੱਚ ਉਵੇਂ ਕਤਲੇਆਮ ਹੋ ਰਿਹਾ ਨੌਜਵਾਨੀ। ਹੁਣ ਜੇ ਅਸੀਂ ਨਹੀਂ ਅੱਖਾਂ ਖੋਲਣੀਆਂ, ਅਸੀਂ ਅੱਜ ਵੀ ਉਸੇ ਸਿਸਟਮ ਦੇ ਗੋਗੇ ਗਾਈ ਜਾਣੇ ਆ, ਕੀ ਕਰੀਏ? ਹੱਲ ਤਾਂ ਇਹ ਬਣਦਾ ਵੀ ਸਿੱਖ ਜੁੱਤੀ ਚੱਕ ਲੈਣ ਤੇ ਉਹਨਾਂ ਸਾਰਿਆਂ ਦੇ ਫੇਰਨ ਛੱਤਰ ਟਕਾ ਕੇ ਜਿਹੜੇ ਕਹਿੰਦੇ ਆ ਕਿ ਯਾਰ ਤੁਸੀਂ ਲੋਕਤੰਤਰ ਚ ਆਓ ਨਾ, ਇਲੈਕਸ਼ਨਾਂ ਲੜਨੀਆਂ ਚਾਹੀਦੀਆਂ ਨਾ, ਇਲੈਕਸ਼ਨਾਂ ਲੜੋ, ਆਪਦੇ ਮੁੱਦੇ ਪਾਰਲੀਮੈਂਟ ਚ ਠਾਲੋ। ਜਾਣ ਤਾਂ ਦਿੰਦੇ ਨਹੀਂ ਪਾਰਲੀਮੈਂਟ ਚ ਉਹਨੂੰ। ਪਹਿਲੀ ਗੱਲ ਤਾਂ ਖਾਲਿਸਤਾਨੀ ਜਾਂ ਪੰਥਕ ਬੰਦਾ ਚੋਣ ਲੜਦਾ ਹੀ ਨਹੀਂ, ਜੇ ਲੜ ਲਵੇ ਜਿੱਤਣਾ ਔਖਾ, ਜੇ ਜਿੱਤ ਹੀ ਜਾਵੇ ਤਾਂ ਡਿਬਰੂਗੜ੍ਹ ਚੋਂ ਉਹਨੂੰ ਕੱਢਦੇ ਨਹੀਂ, ਜੇ ਨਿਕਲ ਹੀ ਜਾਵੇ ਸਰਜੀਤ ਵਰਗਾ ਉਹਨੂੰ ਉੱਥੇ ਕੋਈ ਥਾਂ ਨਹੀਂ, ਤੇ ਗਾਂ ਜੇ ਬੋਲ ਹੀ ਪਵੇ ਤਾਂ ਫਿਰ ਗੱਲ ਕੀ ਆ? ਫਿਰ ਆਪਦੀ ਕੌਮ ਤੋਂ ਤੋਏ ਕਰਾਉਣ ਵਾਲਾ ਕੰਮ ਹੀ ਹੈ ਨਾ। ਆ ਮੁੰਡੇ ਕਈ ਸਰਬਜੀਤ ਬਾਰੇ ਬੋਲਦੇ ਸੀਗੇ ਕਿ ਉਹਨੇ ਆਹ ਨਹੀਂ ਕਿਹਾ, ਉਹਨੇ ਉਹ ਨਹੀਂ ਕਿਹਾ। ਜਿੱਦਣ ਅਮਰਤਪਾਲ ਸਿੰਘ ਜਾਊ ਉਹਨੂੰ ਵੀ ਕਹਿ ਦੇਣਗੇ ਆਹ ਨਹੀਂ ਬੋਲ ਸਕਦਾ, ਉਹ ਨਹੀਂ ਬੋਲ ਸਕਦਾ। ਫਿਰ ਉਹਦੇ ਜਿਹੜੇ ਵਿਰੋਧੀ ਨੇ, ਸ਼ਰੀਕ ਨੇ, ਉਹ ਲੱਗ ਜਾਣਗੇ ਤੁਣਤੁਣੀ ਖੜਕਾਉਣ। ਉਹ ਭਾਈ ਆਪਾਂ ਸਾਰੇ ਰਲ ਮਿਲ ਕੇ ਇੱਕ ਨਤੀਜੇ ਤੇ ਕਿਉਂ ਨਹੀਂ ਪਹੁੰਚ ਸਕਦੇ ਕਿ ਇਸ ਘਟਨਾਕ੍ਰਮ ਨੇ ਹੋਰ ਤਾਂ ਕੁਝ ਨਹੀਂ, ਇੰਨੀ ਕੁ ਮੱਤ ਆਪਾਂ ਨੂੰ ਦੇਤੀ ਕਿ ਇਹ ਸਿਸਟਮ ਦੇ ਵਿੱਚੋਂ ਕੱਖ ਨਹੀਂ ਜੇ ਮਿਲ ਸਕਦਾ। ਜੁੱਤੀ ਚੱਕਣੀ ਪਊਗੀ। ਮੈਂ ਤਾਂ ਗਰੰਟੀ ਦਿੰਨਾ, ਜਿਵੇਂ ਇਹ ਅਮਰਤਪਾਲ ਸਿੰਘ ਹੁਣੀ ਜਿੱਤੇ ਆ, ਉਵੇਂ ਇੱਕ ਵਾਰੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਾਂ ਇਹੋ ਜਿਹੇ ਜਿਹੜੇ ਹੋਰ ਸਾਰੇ ਪੰਥਕ ਜਾਂ ਖਾਲਿਸਤਾਨੀ ਸਫਾਂ 'ਚ ਵਿਚਰਦੇ ਭਰਾ ਨੇ ਸਾਡੇ, ਇਹਨਾਂ ਦੀ ਇੱਕ ਵਾਰੀ ਜਿੱਤ ਹੋ ਹੀ ਜਾ। ਇਹ ਸਾਰੇ ਮੁੱਖ ਮੰਤਰੀ ਬਣਾ ਕੇ ਪੰਜਾਬ 'ਚ ਆਪਦਾ ਸਰਕਾਰ ਬਣਾ ਹੀ ਲੈਣ। ਫਿਰ 4 ਸਾਲ ਤਾਂ ਸੌਖੇ ਬੀਤ ਜਾਣ, ਅਖੀਰਲੇ ਸਾਲ ਲੋਕ ਇਹਨਾਂ ਦੇ ਦੁਆਲੇ ਹੋਣ ਵੀ ਬਾਦਲ ਕਿਆ ਨੇ ਕੁਝ ਨਹੀਂ ਕਰਨਾ ਸੀ, ਕਾਂਗਰਸ ਨੇ ਨਹੀਂ ਕਰਨਾ ਸੀ, ਭਗਵੰਤ ਮਾਨ ਜਾਂ ਹੋਰ ਜਿੰਨੇ ਤੁਰੇ ਫਿਰਦੇ ਆ ਇਹਨਾਂ ਤੋਂ ਕੋਈ ਆਸ ਨਹੀਂ ਸੀ, ਤੁਸੀਂ ਤਾਂ ਖਾਲਿਸਤਾਨੀ ਸੀ। ਹੁਣ ਤੁਸੀਂ ਤਾਂ ਦੱਸ ਦੋ, ਕਹਿ ਦੋ, ਆਪ ਮੰਨ ਲਓ ਖੜ ਕੇ ਕਿਤੇ ਕਿ ਇਹ ਸਿਸਟਮ ਦੇ ਵਿੱਚੋਂ ਕੱਖ ਨਹੀਂ ਜੇ ਮਿਲਣਾ ਪੰਜਾਬ ਨੂੰ ਜਾਂ ਪੰਥ ਸਿੱਖਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਇਸ ਸਿਸਟਮ ਦੇ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਪੰਜਾਬ ਦੀ ਜਵਾਨੀ ਪੰਥਕ ਹਿੱਤਾਂ ਲਈ, ਪੰਜਾਬ ਦੇ ਹੱਕਾਂ ਲਈ ਮੈਦਾਨ ਵਿੱਚ ਨਿੱਤਰਦੀ ਹੈ ਤਾਂ ਉਸ ਮੌਕੇ ਮੀਡੀਆ ਵਾਲੇ, ਕਾਮਰੇਡ, ਇਹ ਬਹੁਤੇ ਸਿਆਣੇ ਸਿੱਖ ਵਿਦਵਾਨ ਦੁਹਾਈ ਜੀ ਪਾਉਂਦੇ ਹੁੰਦੇ ਆ ਬਈ ਮਾਹੌਲ ਨਾ ਖਰਾਬ ਹੋ ਜੇ, ਅਮਨ ਕਾਨੂੰਨ ਦੀ ਸਥਿਤੀ ਨਾ ਵਿਗੜ ਜੇ, ਕਾਨੂੰਨ ਹੱਥ 'ਚ ਨਹੀਂ ਲੈਣਾ ਚਾਹੀਦਾ, ਆਹ ਨਾ ਕਰਿਓ, ਉਹ ਨਾ ਕਰਿਓ। ਇਹ ਜਿਹੜਾ ਚੀਕ ਚਿਹਾੜਾ ਜਿਹਾ ਹੁੰਦਾ, ਇਹ ਤੋਂ ਦੁਨੀਆ ਭਰ ਦੇ ਵਿੱਚ ਪਰਾਂ ਬੈਠੇ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਜਿਹੜੇ ਸਿੱਖ ਨੌਜਵਾਨ ਨੇ ਇਹ ਕੋਈ ਹਿੰਸਕ ਜੀ ਪ੍ਰਵਿਰਤੀ ਦੇ ਬੇਲਗਾਮ ਨੌਜਵਾਨ ਨੇ ਤੇ ਬਹੁਤ ਮਾੜਾ ਕਰ ਸਕਦੇ ਆ। ਜਦੋਂ ਵੀ ਇਹ ਗੱਲ ਸਾਹਮਣੇ ਆਉਂਦੀ ਆ, ਉਦੋਂ ਹਰ ਚਿੰਤਕ ਵਿਦਵਾਨ ਸੱਜਣ ਨੂੰ ਚੇਤੇ ਆ ਜਾਂਦਾ ਸਰਦਾਰ ਕਪੂਰ ਸਿੰਘ ਜੀ ਦਾ ਸਾਚੀ ਸਾਖੀ ਵਾਲਾ ਉਹ ਬਖਿਆਨ, ਜਿੱਥੇ 1947 ਦੇ 15 ਅਗਸਤ ਤੋਂ ਥੋੜੇ ਸਮੇਂ ਬਾਅਦ ਹੀ ਭਾਰਤੀ ਤੰਤਰ ਨੇ, ਬਾਹਮਣ ਬਾਣੀਆਂ ਗੱਠਜੋੜ ਨੇ ਇਹ ਇੱਕ ਸਰਕੂਲਰ ਜਾਰੀ ਕੀਤਾ ਸੀ ਵੀ ਸਿੱਖ ਜਰੈਮ ਪੇਸ਼ਾ ਕੌਮ ਹੈ।
ਤੇ ਜਰਾਇਮ ਪੇਸ਼ਾ ਹੁਣ ਉਹ ਦਰਸਾਉਣ ਲਈ, ਜਚਾਉਣ ਲਈ ਪਿਛਲੇ 70-80 ਸਾਲਾਂ ਤੋਂ ਲਗਾਤਾਰ ਮਿਹਨਤ ਵੀ ਕਰ ਰਹੇ ਨੇ ਕਿ ਦੋ ਤਰ੍ਹਾਂ ਦੀ ਗੱਲ ਕਰੀ ਚੱਲੋ, ਨਾਲੇ ਤਾਂ ਮੁੱਕਰੀ ਚੱਲੋ ਵੀ ਇਹੋ ਜਿਹੀ ਕੋਈ ਗੱਲ ਹੋਈ ਨਹੀਂ, ਅਸੀਂ ਤਾਂ ਕੋਈ ਸਰਕੂਲਰ ਜਾਰੀ ਕੀਤਾ ਹੀ ਨਹੀਂ ਸੀ ਜਰਾਇਮ ਪੇਸ਼ਾ ਵਾਲਾ। ਨਾਲ ਦੀ ਨਾਲ ਇਹੋ ਜਿਹਾ ਮਾਹੌਲ ਸਿਰਜੀ ਰੱਖੋ ਜਿਹਦੇ ਨਾਲ ਲੋਕ ਕਹਿਣ ਵੀ ਹੈ ਤਾਂ ਹੈਗੇ ਆ ਜਰਾਇਮ ਪੇਸ਼ਾ। ਕਿਸਾਨ ਸੰਘਰਸ਼ ਜਦੋਂ ਬੀਤ ਗਿਆ ਉਦੋਂ ਬਾਅਦ ਵਿੱਚ ਇੱਕ ਗੰਦੇ ਜੇ ਸੜੇ ਜੇ ਬੀਜੇਪੀ ਦੇ ਲੀਡਰ ਨੇ ਬਿਆਨ ਦਿੱਤਾ ਸੀ ਕਿ 400-500 ਬੀਬੀਆਂ ਔਰਤਾਂ ਲੱਭਦੀਆਂ ਹੀ ਨਹੀਂ, ਯਾਨੀ ਕਿ ਸਿੱਖ ਜਰਾਇਮ ਪੇਸ਼ਾ ਨੇ, ਪੰਜਾਬੀ ਜਰਾਇਮ ਪੇਸ਼ਾ ਨੇ, ਇਹਨਾਂ ਨੇ ਬੀਬੀਆਂ ਉਧਾਲ ਲਈਆਂ। ਇਵੇਂ ਹਰ ਮੌਕੇ ਹਰ ਗੱਲ ਦੇ ਵਿੱਚ ਇਹੋ ਜਿਹੀਆਂ ਘਤਿੱਤਾਂ ਜਿਹੜੀਆਂ ਨੇ ਕਰਕੇ ਇੱਕ ਪਾਸੇ ਤਾਂ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਲਗਾਤਾਰ ਇਹ ਜਚਾਉਣ 'ਚ ਲੱਗੇ ਰਹਿੰਦੇ ਨੇ ਕਿ ਸਿੱਖ ਵਾਕਿਆ ਹੀ ਵਹਿਸ਼ੀ ਦਰਿੰਦੇ ਨੇ, ਕਾਨੂੰਨ ਨੂੰ ਨਹੀਂ ਮੰਨਦੇ, ਬੇਲਗਾਮ ਰਹਿੰਦੇ ਨੇ ਤੇ ਇਹ ਤਾਂ ਬਹੁਤ ਮਾੜੇ। ਦੂਜੇ ਪਾਸੇ ਸਾਡੇ ਅੰਦਰ ਉਹ ਸਿੱਖ ਜਿਨ੍ਹਾਂ ਦਾ ਭਾਰਤੀਕਰਨ ਕੁਝ ਜ਼ਿਆਦਾ ਹੀ ਹੋ ਗਿਆ, ਜਿਨ੍ਹਾਂ ਨੂੰ ਨੈਸ਼ਨਲਿਜ਼ਮ ਦਾ ਸੱਪ ਡੰਗ ਗਿਆ ਤੇ ਜ਼ਹਿਰ ਪੂਰੀ ਚੜੀ ਹੋਈ ਹੈ, ਜਿਨ੍ਹਾਂ ਨੂੰ ਹਰ ਵੇਲੇ ਇਹ ਲੱਗਦਾ ਰਹਿੰਦਾ ਕਿ ਸਿੱਖ ਕੌਮ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਵਾਲੇ ਸਿੱਖ ਨੇ ਜਿਹੜੇ, ਉਹਨਾਂ ਨੂੰ ਕੋਈ ਅਕਲ ਥੋੜੀ ਆ। ਅਕਲ ਤਾਂ ਸਾਰੀ ਸਾਨੂੰ ਆ ਜਿਹੜੇ ਹਰ ਵੇਲੇ ਉਸ ਭਾਰਤ ਨਾਲ, ਉਸ ਬਾਹਮਣ ਬਾਣੀਆਂ ਗੱਠਜੋੜ ਨਾਲ ਖੜੇ ਰਹਿੰਦੇ ਆ ਜਿਹੜਾ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ ਚਾਹੁੰਦਾ। ਇਸ ਤਰ੍ਹਾਂ ਦੇ ਜਿਹੜੇ ਸਿੱਖ ਨੇ ਉਹਨਾਂ ਦਾ ਰੰਡੀ ਰੋਣਾ ਹੁੰਦਾ, ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਦੇਖਿਓ ਜੀ ਕਿਤੇ ਕਾਨੂੰਨ ਨੂੰ ਹੱਥ ਨਾ ਲੈ ਲਿਓ। ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਵੀ ਇਹ ਚੀਕ ਚਿੰਗਾੜਾ ਬੜਾ ਸੀ ਕਿ ਜੀ ਝੰਡੇ ਮਗਰ ਲੈ ਜਾਓ, ਘੋੜੇ ਮਗਰ ਲੈ ਜਾਓ, ਗੁਰੂ ਕੇ ਲੰਗਰ ਦੀ ਕੋਈ ਲੋੜ ਨਹੀਂ, ਦੇਖਿਓ ਕਿਤੇ ਇਹ ਸੰਘਰਸ਼ ਸਿੱਖੀ ਦੇ ਜਾਂ ਸਿੱਖਾਂ ਦੇ ਜਿਹੜਾ ਹੈਗਾ ਝੰਡੇ ਹੇਠ ਨਾ ਆ ਜਾਵੇ, ਇਹ ਸਾਂਝਾ ਸੰਘਰਸ਼ ਬਣਾ ਕੇ ਰੱਖਣਾ। ਜੇ ਇਹ ਇਕੱਲੇ ਸਿੱਖਾਂ ਦਾ ਸੰਘਰਸ਼ ਬਣ ਗਿਆ ਤੇ ਪਤਾ ਨਹੀਂ ਕਿ ਬੰਬ ਡਿੱਗ ਪੈਣਾ। ਹਾਲਾਂਕਿ ਜਦੋਂ ਦਿੱਲੀ ਨੂੰ, ਬਾਹਮਣ ਬਾਣੀਆਂ ਗੱਠਜੋੜ ਨੂੰ ਹਾਰ ਮੰਨਣ ਦਾ ਵੇਲਾ ਆਇਆ ਤਾਂ ਉਹਨਾਂ ਨੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੋਦੀ ਨੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਹਾ ਸੀ ਕਿ ਅਸੀਂ ਕਾਲੇ ਕਾਨੂੰਨ ਵਾਪਸ ਲੈਨੇ। ਪਰ ਉਹਨਾਂ ਦਿਨਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਪੰਥਕ ਸੋਚ ਵਾਲੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ। ਉਦੋਂ ਵੀ ਦੀਪ ਸਿੱਧੂ ਨੂੰ ਜਾਂ ਦੀਪ ਸਿੱਧੂ ਵਰਗੇ ਹੋਰ ਨੌਜਵਾਨਾਂ ਨੂੰ ਇਹੀ ਮੱਤਾਂ ਦਿੱਤੀਆਂ ਜਾ ਰਹੀਆਂ ਸੀ ਕਿ ਤੁਸੀਂ ਜੀ ਲੋਕਤੰਤਰ ਦੇ ਵਿੱਚ ਆਵੋ, ਤੁਸੀਂ ਕਾਨੂੰਨ ਨੂੰ ਮੰਨੋ, ਸੰਵਿਧਾਨ ਨੂੰ ਮੰਨੋ। ਇਹੋ ਜਿਹੀਆਂ ਬਾਤਾਂ ਪਾਉਣ ਵਾਲਿਆਂ ਨੂੰ ਜਵਾਬ ਦੇਣ ਲਈ ਬਾਅਦ ਵਿੱਚ ਆਪਾਂ ਦੇਖਿਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਸੀ, ਉਦੋਂ ਦੀਪ ਸਿੱਧੂ ਆਪਦੇ ਸਾਥੀਆਂ ਸਮੇਤ ਉਸ ਚੋਣ ਮੁਹਿੰਮ ਦੇ ਵਿੱਚ ਸਰਗਰਮ ਰਿਹਾ। ਉਸ ਮੌਕੇ ਹੀ ਉਹ ਇਤਿਹਾਸਕ ਘਟਨਾ ਵਾਪਰੀ ਜਦੋਂ ਇੱਕ ਹੱਥ ਵਿੱਚ ਸ੍ਰੀ ਸਾਹਿਬ ਤੇ ਇੱਕ ਹੱਥ ਵਿੱਚ ਝਾੜੂ ਫੜ ਕੇ ਉਹਨੇ ਇਤਿਹਾਸਕ ਪ੍ਰਸੰਗ, ਜਿਹੜਾ ਨੈਰੇਟਿਵ ਦੀ ਜੰਗ ਜਿਹਨੂੰ ਕਹਿੰਦੇ ਆ, ਉਹ ਸਿਰਜਿਆ। ਹੁਣ ਬਾਅਦ ਵਿੱਚ ਉਸ ਗੱਲ ਨੂੰ ਲੈ ਕੇ ਜਦੋਂ ਨੌਜਵਾਨ ਸਰਗਰਮ ਹੋਏ, ਜਿਨ੍ਹਾਂ ਵਿੱਚੋਂ ਭਾਈ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਜ਼ਿਆਦਾ ਪਿਆਰ ਦਿੱਤਾ, ਉਦੋਂ ਵੀ ਉਹੀ ਚੀਕ ਚਿੰਗਾੜਾ ਫੇਰ ਸ਼ੁਰੂ ਹੋ ਗਿਆ ਕਿ ਦੇਖਿਓ ਜੀ ਕਿਤੇ ਕਾਨੂੰਨ ਨੂੰ ਨਾ ਕੁਝ ਹੋ ਜੇ, ਦੇਖਿਓ ਕਿਤੇ ਮਾਹੌਲ ਨਾ ਖਰਾਬ ਹੋ ਜੇ। ਆਖਰ ਇਸ ਤਰੀਕੇ ਦੇ ਮਾਹੌਲ ਵਿੱਚ ਸਰਕਾਰ ਦਾ ਹੌਸਲਾ ਪੈ ਗਿਆ ਤੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਫੜ ਕੇ ਡਿਬਰੂਗੜ੍ਹ ਦੀ ਜੇਲ੍ਹ 'ਚ ਬੰਦ ਕਰਤਾ। ਫਿਰ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਜਾਂ ਲੋਕਾਂ ਨੇ ਇੱਕ ਨਵਾਂ ਫੈਸਲਾ ਲਿਆ ਜਿਹਦੇ ਤਹਿਤ ਖਡੂਰ ਸਾਹਿਬ ਤੋਂ MP ਦੀ ਚੋਣ ਲੜਾ ਕੇ ਗਹਿ ਗੱਡਮੀ ਵੋਟ ਨਾਲ ਉਹਨੂੰ ਜਿਤਾਇਆ। ਦੂਜਾ ਸਰਬਜੀਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਜਿਹਨੇ ਇੰਦਰਾ ਨੂੰ ਸੋਧਾ ਲਾਇਆ, ਉਹਦੇ ਸਪੁੱਤਰ ਭਾਈ ਸਰਬਜੀਤ ਸਿੰਘ ਨੂੰ ਵੀ ਚੋਣ ਜਿਤਾਈ। ਇਹ ਚੋਣਾਂ ਦੋਨੇ ਸੀਟਾਂ ਜਿਹੜੀਆਂ ਜਿੱਤੀਆਂ ਨੇ ਜਾਂ ਜਿਤਾਈਆਂ ਨੇ, ਇਹ ਬਹੁਤ ਵੱਡੇ ਅਰਥ ਰੱਖਦੀ ਗੱਲ ਆ। ਮੇਰਾ ਜਾਂ ਮੇਰੇ ਬਹੁਤ ਸਾਰੇ ਭਰਾਵਾਂ ਦਾ ਭਾਰਤੀ ਲੋਕਤੰਤਰ ਤੋਂ ਮਨ ਚੱਕਿਆ ਹੋਇਆ, ਅਸੀਂ ਸਿੱਧਮ ਸਿੱਧੀ ਗੱਲ ਕਹਿੰਦੇ ਆ ਵੀ ਖਾਲਿਸਤਾਨ ਦਾ ਰਾਹ ਭਾਰਤੀ ਲੋਕਤੰਤਰ ਦੇ ਵਿੱਚ ਵੀ ਨਹੀਂ ਜਾਂਦਾ।
ਪਰ ਜਿਹੜੇ ਭਰਾ ਸਾਡੇ ਅਜੇ ਇਸ ਗੱਲ ਤੱਕਰ ਨਹੀਂ ਆਏ, ਅਸੀਂ ਉਹਨਾਂ ਨੂੰ ਕੋਈ ਸ਼ਰੀਕ ਜਾਂ ਦੁਸ਼ਮਣ ਨਹੀਂ ਮੰਨਦੇ। ਅਸੀਂ ਸਮਝਦੇ ਹਾਂ ਕਿ ਇਹ ਸਬਕ, ਇਹ ਪਾਠ ਇੱਕ ਦਿਨ ਉਹਨਾਂ ਨੂੰ ਵੀ ਆ ਜਾਊਗਾ, ਕਿਉਂਕਿ ਇੱਕ ਵੇਲਾ ਸਾਡਾ ਵੀ ਸੀ ਜਦੋਂ ਅਸੀਂ ਇਹ ਸਮਝਦੇ ਰਹੇ ਕਿ 15 ਅਗਸਤ ਤੇ 26 ਜਨਵਰੀ ਨੂੰ ਤਿਰੰਗਾ ਝੰਡਾ ਚੜ੍ਹਦਾ, ਜਦੋਂ ਬਸ ਐਨ ਨਜ਼ਾਰਾ ਹੀ ਆ ਜਾਂਦਾ। ਅਸੀਂ ਵੀ ਇਹ ਕੁਫਰ ਤੋਲਿਆ ਕਿ ਜੀ ਭਾਰਤੀ ਲੋਕਤੰਤਰ 'ਚ ਚੋਣਾਂ ਲੜਨੀਆਂ ਚਾਹੀਦੀਆਂ, ਜਿੱਤਣੀਆਂ ਚਾਹੀਦੀਆਂ ਨੇ। ਅਸੀਂ ਵੀ ਇਹ ਸਾਰਾ ਕੁੱਤਪੁਣਾ ਕਰਕੇ, ਪਰ ਜਦੋਂ ਜਾਗੋ ਉਦੋਂ ਸਵੇਰਾ ਹੋਣਾ ਅਕਲ ਆ ਗਈ ਹੈ। ਤੋਂ ਕੁੱਲ ਮਿਲਾ ਕੇ ਜਿਹੜੇ ਭਰਾ ਇਸ ਸਿਸਟਮ ਦੇ ਅੰਦਰੋਂ ਕੁਝ ਰਾਹ ਭਾਲਦੇ ਆ, ਉਹਨਾਂ ਨਾਲ ਮੇਰਾ ਨਿੱਜੀ ਤੌਰ ਤੇ ਕੋਈ ਕਿਸੇ ਕਿਸਮ ਦਾ ਵੈਰ ਵਿਰੋਧ ਜਾਂ ਸ਼ਰੀਕਾ ਭਾਵਨਾ ਨਹੀਂ ਹੈ। ਵਿਚਾਰਾਂ ਦਾ ਮਤਭੇਦ ਹੈ। ਮੈਂ ਧੰਨ ਮੰਨਦਾ ਉਹਨਾਂ ਨੂੰ ਜਿਹੜੇ ਉਦੋਂ ਮੈਨੂੰ ਸਮਝਾਉਂਦੇ ਹੋਣਗੇ, ਕਿਉਂਕਿ ਹਰੇਕ ਬੰਦੇ ਦਾ ਸੁਭਾਅ ਹੁੰਦਾ। ਮੈਂ ਕਿੰਨਾ ਲਹੂ ਪੀਤਾ ਹੋਣਾ, ਕਿੰਨਾ ਤੰਗ ਕੀਤਾ ਹੋਣਾ ਉਹਨਾਂ ਨੂੰ, ਜਿਹੜੇ ਸਮਝ ਚੁੱਕੇ ਸੀ ਕਿ ਵੋਟਾਂ ਬਾਟਾਂ ਚੋਂ ਕੁਝ ਨਹੀਂ ਮਿਲਣਾ, ਤੇ ਮੈਂ ਕਹਿੰਦਾ ਹੋਊਗਾ ਕਿ ਨਹੀਂ ਜੀ। ਖੈਰ, ਅੱਜ ਜਿਹੜੇ ਭਰਾ ਮੇਰੇ ਨਾਲ ਸਹਿਮਤ ਨਹੀਂ ਹੈਗੇ, ਉਹਨਾਂ ਦਾ ਧੰਨਵਾਦ ਕਰਦਿਆਂ ਹੋਇਆ ਮੈਂ ਅਸਲੀ ਨੁਕਤੇ ਤੇ ਆਵਾਂ। ਪਿਛਲੇ ਦਿਨੀ ਸਰਬਜੀਤ ਸਿੰਘ ਬਾਰ-ਬਾਰ ਇਹ ਗੱਲ ਕਹਿੰਦਾ ਰਿਹਾ ਕਿ ਨਾ ਤਾਂ ਮੈਨੂੰ ਬੋਲਣ ਦਿੰਦੇ ਆ ਉੱਥੇ ਪਾਰਲੀਮੈਂਟ 'ਚ, ਨਾ ਮੇਰੇ ਜਾਣ ਤੇ ਉਹ ਦਰਵਾਜ਼ੇ ਜੇ ਖੁੱਲਦੇ ਨੇ, ਜਿਹੜਾ ਫੇਸ ਦਿੱਤਾ ਹੋਣਾ ਉੱਥੇ ਆਈਡੀ ਜਿਵੇਂ ਦਿੰਦੇ ਆ ਵੀ ਇਹਦੇ ਆਊਗਾ ਤਾਂ ਦਰਵਾਜ਼ਾ ਖੁੱਲੂਗਾ। ਮੇਰਾ ਬਹੁਤ ਮਾੜਾ ਹਾਲ ਆ, ਉਹਨੇ ਸਾਰਾ ਦੱਸਿਆ। ਜਾਣੀ ਕਿ ਉਦੋਂ ਆਪਾਂ ਇੱਥੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਐਮਪੀ ਬਣਾ ਕੇ ਆਹ ਕੁਛ ਆਪਾਂ ਨੂੰ ਭੁਗਤਣਾ ਪੈਂਦਾ, ਬੋਲਣ ਨਹੀਂ ਦਿੰਦੇ। ਤੇ ਜੇ ਕੋਈ ਬੋਲ ਵੀ ਪਵੇ ਤਾਂ ਸਭ ਤੋਂ ਵਧੀਆ ਜਿਹੜੀ ਸਪੀਚ ਆ ਉਹ ਸਰਦਾਰ ਕਪੂਰ ਸਿੰਘ ਦੀ ਆ, ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਵਾਲੀ। ਜਿਹਨੇ ਖਾਲਿਸਤਾਨ ਦੇ ਸੰਘਰਸ਼ ਨੂੰ ਸਮਝਣਾ ਉਹ ਤਕਰੀਰ ਜ਼ਰੂਰ ਪੜ੍ਹੇ। ਸਿੱਖਾਂ ਨਾਲ ਵਸਾਘਾਤ ਟਾਈਟਲ ਹੇਠ ਇੱਥੇ ਮਿਲਦੀ ਆ, ਆਮ ਗੂਗਲ ਤੇ ਪਈ ਹੈ। ਪਰ ਉਸ ਮੌਕੇ ਜਿੰਨੇ ਉੱਥੇ 400-500 ਬੈਠੇ ਸੀ ਐਮਪੀ ਸਾਰੇ ਭਾਰਤ ਦੇ, ਉਹ ਮੁਸ਼ਕੜੀਏ ਹੱਸਦੇ ਸੀ ਕਿ ਸਰਦਾਰ ਜੀ 2 ਘੰਟੇ ਹੋਰ ਬੋਲ ਲੋ, ਕੌਣ ਸੁਣਦਾ ਤੁਹਾਡੀ। ਇੱਥੇ ਕਰਨੀ ਤਾਂ ਅਸੀਂ ਆਪਦੀ ਮਰਜ਼ੀ ਆ। ਇਸ ਮੁਲਕ ਦੇ ਵਿੱਚ ਪੰਜਾਬ ਦੀ ਜਾਂ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਹੈ, ਕੋਈ ਹੈਸੀਅਤ ਨਹੀਂ, ਕੋਈ ਵਕਾਰ ਨਹੀਂ, ਕੋਈ ਸੁਣਵਾਈ ਨਹੀਂ। ਹਾਂ, ਜੇਕਰ ਕਿਸੇ ਧਿਰ ਨੂੰ ਸਿੱਖਾਂ ਦੇ ਨਾਲ ਵੋਟ ਬੈਂਕ ਦੀ ਲੋੜ ਦੇ ਵਿੱਚੋਂ ਕੋਈ ਮਸਲਾ ਹੋਵੇ ਤਾਂ ਉਦੋਂ ਮਾੜੀ ਮੋਟੀ ਬੁਰਕੀ ਸੁੱਟੀ ਜਾ ਸਕਦੀ ਆ, ਕਿਸੇ ਲੀਡਰ ਦੇ, ਕਿਸੇ ਧਿਰ ਦੇ ਪੱਖ ਪੂਰੇ ਜਾ ਸਕਦੇ ਆ। ਪਰ ਬਤੌਰ ਕੌਮ ਸਿੱਖਾਂ ਦਾ ਜੋ ਹਾਲ ਹੈ ਉਹ ਕੋਈ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਹੁਣ ਸਰਦਾਰ ਅਮਰਤਪਾਲ ਸਿੰਘ, ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ 'ਚ, ਉਹਨੇ ਜਾਂ ਉਹਦੇ ਵਕੀਲਾਂ ਨੇ ਇਲਾਕੇ ਦੇ ਮਸਲੇ ਮੁੱਦੇ ਵਿਚਾਰਨ ਲਈ ਪਾਰਲੀਮੈਂਟ 'ਚ ਜਾਣਾ ਚਾਹਿਆ, ਤੇ ਇਹ ਵੀ ਇੱਕ ਡਰ ਹੈ ਕਿ ਜੇਕਰ ਉਹਨੂੰ ਆਪ ਹੀ ਤਾਂ ਜਾਣ ਨਹੀਂ ਦਿੰਦੇ, ਬੰਦ ਕੀਤਾ ਹੋਇਆ, ਤੇ ਮੁੜ ਕੇ ਕਹਿ ਦੇਣਗੇ ਜੀ ਇਹਦੀ ਪਾਰਲੀਮੈਂਟ 'ਚ ਹਾਜ਼ਰੀ ਹੋਈ ਕੋਈ ਨਹੀਂ ਤੇ ਇਹਦੀ ਮੈਂਬਰਸ਼ਿਪ ਰੱਦ ਕਰਦੇ ਆ। ਤੇ ਇਹ ਜਿਹੜੀ ਕਾਰਵਾਈ ਅਦਾਲਤ ਵਿੱਚ ਚੱਲੀ ਪੈਰੋਲ ਦੇ ਲਈ, ਪਹਿਲਾਂ ਤਾਂ ਵੈਸੇ ਮੰਗੀ ਸਰਕਾਰ ਤੋਂ, ਫਿਰ ਉਹ ਪੈਰੋਲ ਉਹਨੇ ਦਿਨ ਲਈ ਦਿੱਲੀ ਹੀ ਪਾਰਲੀਮੈਂਟ 'ਚ ਹੀ ਜਾਣਾ ਸੀ ਉਹਨੇ। ਤੇ ਇੱਥੇ ਭਗਵੰਤ ਮਾਨ ਦੀ ਸਰਕਾਰ ਨੇ ਹੋਰ ਹੀ ਸੱਪ ਕੱਢਤਾ ਵੀ ਇਹ ਤਾਂ ਜੀ ਬੰਦੇ ਮਾਰ ਦੂ, ਇਹ ਤਾਂ ਐ ਕਰ ਦੂ, ਆਹ ਕਰ ਦੂ। ਹਾਲਾਂਕਿ ਉਹਨੇ ਕਿਹੜਾ ਪੰਜਾਬ 'ਚ ਆਉਣਾ, ਤੇ ਜੇ ਬੰਦੇ ਹੀ ਮਰਵਾ ਦੂ, ਫਿਰ ਅੰਦਰ ਬੈਠਾ ਵੀ ਮਰਵਾ ਦੂ, ਤਾਂ ਹੁਣ ਵੀ ਮਰਵਾ ਦੂ, ਫਿਰ ਕੀ ਫਰਕ ਪੈ ਗਿਆ। ਹੁਣ ਗੱਲ ਇਹ ਹੈ, ਜਿਹੜੇ ਲੋਕ ਇਸ ਸਿਸਟਮ ਦੀਆਂ ਬਾਤਾਂ ਜੀਆਂ ਪਾਉਂਦੇ ਹੁੰਦੇ ਆ, ਮੈਂ ਤਾਂ ਉਹਨਾਂ ਨੂੰ ਮੁਖਾਤਬ ਹਾਂ। ਕਿਉਂ ਆਪਾਂ ਲੋਕਾਂ ਨੂੰ ਉੱਲੂ ਬਣਾਉਣ ਤੁਰੇ ਹੋਏ ਆ? ਤੁਹਾਡੇ ਸਾਹਮਣੇ ਆ, 4-5 ਦਿਨ ਭਾਰਤੀ ਅਦਾਲਤ ਨੇ, ਹਾਈ ਕੋਰਟ ਨੇ ਇਸ ਮਸਲੇ ਉੱਤੇ ਆਪਦਾ ਸੁਣਛਣਾ ਜਿਹਾ ਖੜਕਾਈ ਗਏ, ਤੇ ਕੱਲ ਕਹਿਤਾ ਕਿ ਹੁਣ ਤਾਂ ਜੀ ਸੈਸ਼ਨ ਹੀ ਖਤਮ ਹੋ ਗਿਆ, ਹੁਣ ਤਾਂ ਕੋਈ ਇਸ ਗੱਲ ਦਾ ਫਾਇਦਾ ਹੀ ਨਹੀਂ ਹੈਗਾ, ਹੁਣ ਤੁਸੀਂ ਉੱਥੇ ਜਾ ਕੇ ਕੀ ਕਰੋਗੇ। ਕੁੱਲ ਮਿਲਾ ਕੇ ਜੋ ਹਾਈ ਕੋਰਟ ਦੇ ਵਿੱਚ ਅਮਰਤਪਾਲ ਸਿੰਘ ਵਾਲੇ ਮਸਲੇ ਤੇ ਬੀਤਿਆ ਕਿ ਜੀ ਇੰਤਜ਼ਾਮ ਹੀ ਨਹੀਂ ਹੋਣੇ, ਹੈਲੀਕਾਪਟਰ ਲੈ ਕੇ ਜਾਣਾ ਪਊ, ਹੁਣ ਤਾਂ ਇਹ ਫਿਰ ਜਿਹੜੀ ਤੁਹਾਡੀ ਮੰਗ ਵਾ ਪੈਰੋਲ ਦੀ, ਇਹ ਤਾਂ ਅਪ੍ਰਸੰਗਕ ਹੀ ਹੋ ਗਈ। ਸੋ ਜੇ ਦੁਬਾਰਾ ਜਦੋਂ ਹੋਊਗਾ ਉੱਥੇ ਸੈਸ਼ਨ, ਉਦੋਂ ਤੁਸੀਂ ਫਿਰ ਮੰਗ ਕਰ ਲਿਓ, ਹੁਣ ਤਾਂ ਇਹਦਾ ਕੋਈ ਫਾਇਦਾ ਨਹੀਂ। ਪਹਿਲਾਂ ਆਪ ਹੀ ਪਾਰਲੀਮੈਂਟ ਦੇ ਦਿਨ ਲੰਘਾਏ ਇਸ ਅਦਾਲਤ ਨੇ, ਜਦੋਂ ਲੰਘੇ ਫਿਰ ਕਹਿੰਦੇ ਹੁਣ ਤਾਂ ਦਿਨ ਹੀ ਲੰਘ ਗਏ। ਇਸ ਠੱਗੀ ਠੋਰੀ ਮਹਿਕਮੇ ਨੂੰ
ਇਸ ਹੇਰਾ ਫੇਰੀ ਨੂੰ ਸ਼ਰੇਆਮ ਦੇਖਣ ਦੇ ਬਾਅਦ ਵੀ ਜੇ ਆਪਣੇ ਬੰਦੇ ਅਜੇ ਵੀ ਸਮਝਣ ਕਿ ਇੱਥੋਂ ਕੁਝ ਨਿਕਲ ਆਊ ਤਾਂ ਦੁਰ ਫਿੱਟੇ ਮੂੰਹ ਸਾਡੇ ਸਾਰਿਆਂ ਦੇ। ਖਾੜਕੂ ਜੱਦੋ-ਜਹਿਦ ਤੋਂ ਬਾਅਦ ਦੇਸ਼ ਪੰਜਾਬ ਮੈਗਜ਼ੀਨ ਸਰਦਾਰ ਗੁਰਬਚਨ ਸਿੰਘ ਜਲੰਧਰ ਵਾਲੇ ਕੱਢਦੇ ਸੀ। ਇੱਕ ਵਾਰੀ ਉਹਦੇ ਵਿੱਚ ਇੱਕ ਲੇਖ ਦੀ ਇੱਕ ਲਾਈਨ ਸੀ, ਸਾਡੇ ਸੰਘਰਸ਼ ਦੇ ਮੁਤਲਕ ਵਿਆਖਿਆ ਕਿਸੇ ਸੱਜਣ ਨੇ ਕੀਤੀ ਸੀ। ਉਹਦੀ ਇੱਕ ਲਾਈਨ ਸੀ ਕਿ ਖਾੜਕੂ ਜੱਦੋ-ਜਹਿਦ ਨੇ ਦੁਨੀਆ ਦੇ ਸਾਹਮਣੇ ਭਾਰਤ ਦੀ ਨਿਆਂਪਾਲਿਕਾ, ਕਾਨੂੰਨ ਪਾਲਿਕਾ ਤੇ ਵਿਧਾਨ ਪਾਲਿਕਾ ਨੰਗੀ ਕਰ ਦਿੱਤੀ ਹੈ। ਜਿਨ੍ਹਾਂ ਨੂੰ ਉਦੋਂ ਅਕਲ ਨਹੀਂ ਆਈ ਉਹਨਾਂ ਨੂੰ ਅੱਜ ਵੀ ਨਹੀਂ ਆਉਣੀ। ਤੁਹਾਡੇ ਸਾਹਮਣੇ ਆ ਪਾਰਲੀਮੈਂਟ ਜੋ ਕੁਝ ਕਰ ਰਹੀ ਆ, ਕੀ ਉਹ ਭਾਰਤ ਦੇ ਸੰਵਿਧਾਨ ਜਾਂ ਕਾਨੂੰਨ ਦੀ ਭਾਵਨਾ ਅਨੁਸਾਰ ਹੋ ਰਿਹਾ? ਨੰਬਰ 2, ਜਿਹੜੀ ਭਾਰਤ ਦੀ ਆਹ ਸਿਸਟਮ ਆ ਜਿਹਨੂੰ ਕਾਰਜਪਾਲਿਕਾ ਕਹਿੰਦੇ ਹੋ, SDM DC ਵਗੈਰਾ ਲੱਲੜ ਪੱਲੜ, ਕੀ ਇਹ ਕਾਨੂੰਨ ਸੰਵਿਧਾਨ ਦੀ ਭਾਵਨਾ ਅਨੁਸਾਰ ਚੱਲਦੇ ਆ? ਤੀਜਾ ਆ ਗਈ ਜੁਡੀਸ਼ਰੀ, ਹਾਈ ਕੋਰਟ ਅਦਾਲਤਾਂ। ਇਸੇ ਸਿਸਟਮ ਦੀਆਂ ਅਦਾਲਤਾਂ ਨੇ ਜਿਸ ਤਰਨਤਾਰਨ ਇਲੈਕਸ਼ਨ ਵਿੱਚ ਕੰਚਨਪ੍ਰੀਤ ਕੌਰ ਨਾਂ ਦੇ ਮਸਲੇ ਉੱਤੇ ਸਾਰੀ ਰਾਤ ਅਦਾਲਤ ਲਾ ਕੇ ਉਹ ਕੁੜੀ ਨੂੰ ਰਿਹਾ ਕਰਾਇਆ ਸੀ, ਉਹਦੇ ਬਾਰੇ ਕਿਹਾ ਜਾਂਦਾ ਵੀ ਉਹ ਜੀ ਅਮਨ ਬਾਠ ਜੋ ਹੈ ਉਹ ਗੁੰਡਾਗਰਦੀ ਵਾਲੇ ਕੰਮ ਕਰਦਾ, ਗੈਂਗਸਟਰ ਆ। ਦੂਜਾ ਆ ਗਿਆ ਗੁਰਪ੍ਰੀਤ ਸਿੰਘ ਸੇਖੋਂ, ਜਿਹੜਾ ਕਈ ਵਾਰਦਾਤਾਂ ਕਰਕੇ ਚਰਚਾ 'ਚ ਨੌਜਵਾਨ, ਉਹਦੇ 2 ਵਿਆਹ ਹੋਏ ਕਰਕੇ ਉਹਦੀਆਂ ਦੋਨੇ ਜਿਹੜੀਆਂ ਘਰ ਵਾਲੀਆਂ ਨੇ ਉਹਨਾਂ ਨੂੰ ਚੋਣ ਲੜਾਈ ਜਾ ਰਹੀ ਸੀ, ਪੁਲਿਸ ਨੇ ਫੜ ਕੇ ਮੌਕੇ ਦੀ ਸਰਕਾਰ ਨੇ ਧੱਕਾ ਕੀਤਾ, ਉਹਨੂੰ ਅੰਦਰ ਦੇਤਾ। ਤੇ ਤੁਹਾਡੇ ਸਾਹਮਣੇ ਆ ਕਿਵੇਂ ਉਹਦੀ ਸਕੈਂਟੋ ਸਕੈਂਟ ਸੁਣਵਾਈ ਕਰਵਾ ਕੇ ਰਿਹਾਈ ਹੋਈ। ਜੇਕਰ ਉਹ ਜਿਹੜਾ ਗੁਰਪ੍ਰੀਤ ਸੇਖੋਂ ਜਾਂ ਕੰਚਨਪ੍ਰੀਤ ਕੌਰ ਦਾ ਮਾਮਲਾ ਹੈ, ਉਹ ਅਦਾਲਤ ਰਾਤ ਨੂੰ ਬੈਠ ਸਕਦੀ ਆ ਜਾਂ ਇੰਨੀ ਕਾਹਲ ਨਾਲ ਉਹਨਾਂ ਦੇ ਸੁਣਵਾਈ ਕਰ ਸਕਦੀ ਆ, ਤਾਂ ਭਾਈ ਅਮਰਤਪਾਲ ਸਿੰਘ ਦੇ ਮਗਰ ਤਾਂ ਲੱਖਾਂ ਲੋਕਾਂ ਦੀ ਭਾਵਨਾ। ਉਹ ਲੋਕ ਕਿਹੜੇ ਖੂਹ 'ਚ ਡਿੱਗਣ ਜਿਨ੍ਹਾਂ ਨੇ ਵੋਟਾਂ ਪਾਈਆਂ ਸੀਗੀਆਂ ਵੀ ਸਾਡੀ ਗੱਲ ਹੋਏਗੀ ਪਾਰਲੀਮੈਂਟ 'ਚ? ਹੈ ਕੋਈ ਰਾਹ? ਤੇ ਫਿਰ ਕਾਹਤੋਂ ਆਪਾਂ ਲੋਕਾਂ ਨੂੰ ਉੱਲੂ ਬਣਾਉਣ ਤੁਰੇ ਹੋਏ ਆ ਕਿ ਜੀ ਇਸ ਸਿਸਟਮ ਦੇ ਰਾਹੀਂ? ਇਸ ਸਾਰੇ ਸਰੋਕਾਰ ਨੇ, ਇਸ ਸਾਰੇ ਘਟਨਾਕ੍ਰਮ ਨੇ ਭਾਈ ਅਮਰਤਪਾਲ ਸਿੰਘ ਦੇ ਬਹਾਨੇ ਉਹ ਸਾਰਾ ਕੁਝ ਨੰਗਾ ਤਾਂ ਹੋ ਗਿਆ ਕਿ ਨਾ ਤੁਹਾਡੇ ਆ ਜੱਜ ਜੁੱਜ ਜੇ ਸੁਣਦੇ ਆ, ਨਾ ਤੁਹਾਡੇ DC ਡੂਸੀ ਜੇ ਸੁਣਦੇ ਆ। ਇਹ ਤਾਂ ਇਹਨਾਂ ਦੀ ਮਰਜ਼ੀ ਆ ਵੀ ਜਿਹਨੂੰ ਅੰਦਰ ਰੱਖਣਾ ਤਾਂ ਰੱਖਣ ਦੇ ਬਹਾਨੇ ਕਰੋੜਾਂ ਲੱਭੇ ਆਉਂਦੇ ਨੇ। ਮੇਰੇ ਤੇਰੇ ਵਰਗੇ ਨੂੰ ਚੱਕ ਕੇ ਜਦੋਂ ਇਹ ਤਾਂ ਹਜੇ ਇਹ ਗੱਲ ਨਾ ਜਿਹਨੂੰ ਮਰਜ਼ੀ ਮਾਰ ਦੇਣ, ਨਿੱਤ ਰੌਲੇ ਪੈਂਦੇ ਆ, ਲੋਕ ਪਿੱਟਦੇ ਆ ਕਿ ਸਾਡਾ ਮੁੰਡਾ ਘਰੋਂ ਚੱਕ ਕੇ ਮਾਰਿਆ। ਖਾੜਕੂ ਲਹਿਰ ਦੇ ਦਿਨਾਂ ਵਿੱਚ ਜੋ ਘਾਣ ਇੱਥੇ ਹੋਇਆ ਉਹ ਅੱਜ ਵੀ ਜਾਰੀ ਆ। ਅੱਜ ਵੀ ਪੰਜਾਬ ਦੇ ਵਿੱਚ ਉਵੇਂ ਕਤਲੇਆਮ ਹੋ ਰਿਹਾ ਨੌਜਵਾਨੀ। ਹੁਣ ਜੇ ਅਸੀਂ ਨਹੀਂ ਅੱਖਾਂ ਖੋਲਣੀਆਂ, ਅਸੀਂ ਅੱਜ ਵੀ ਉਸੇ ਸਿਸਟਮ ਦੇ ਗੋਗੇ ਗਾਈ ਜਾਣੇ ਆ, ਕੀ ਕਰੀਏ? ਹੱਲ ਤਾਂ ਇਹ ਬਣਦਾ ਵੀ ਸਿੱਖ ਜੁੱਤੀ ਚੱਕ ਲੈਣ ਤੇ ਉਹਨਾਂ ਸਾਰਿਆਂ ਦੇ ਫੇਰਨ ਛੱਤਰ ਟਕਾ ਕੇ ਜਿਹੜੇ ਕਹਿੰਦੇ ਆ ਕਿ ਯਾਰ ਤੁਸੀਂ ਲੋਕਤੰਤਰ ਚ ਆਓ ਨਾ, ਇਲੈਕਸ਼ਨਾਂ ਲੜਨੀਆਂ ਚਾਹੀਦੀਆਂ ਨਾ, ਇਲੈਕਸ਼ਨਾਂ ਲੜੋ, ਆਪਦੇ ਮੁੱਦੇ ਪਾਰਲੀਮੈਂਟ 'ਚ ਠਾਲੋ। ਜਾਣ ਤਾਂ ਦਿੰਦੇ ਨਹੀਂ ਪਾਰਲੀਮੈਂਟ 'ਚ ਉਹਨੂੰ, ਜਿਹੜਾ ਜਾਂਦਾ ਉਹਨੂੰ ਬੋਲਣ ਨਹੀਂ ਦਿੰਦੇ ਸਰਬਜੀਤ ਨੂੰ, ਜਿਹੜਾ ਬੋਲਦਾ ਸਰਦਾਰ ਕਪੂਰ ਸਿੰਘ ਵਰਗਾ ਹੋਵੇ, ਬੀਬੀ ਰਜਿੰਦਰ ਕੌਰ ਵਰਗਾ ਹੋਵੇ, ਉਹਦੀ ਕੋਈ ਗੱਲ ਨਹੀਂ। ਪਹਿਲੀ ਗੱਲ ਤਾਂ ਖਾਲਿਸਤਾਨੀ ਜਾਂ ਪੰਥਕ ਬੰਦਾ ਚੋਣ ਲੜਦਾ ਹੀ ਨਹੀਂ। ਜੇ ਲੜ ਲਵੇ ਜਿੱਤਣਾ ਔਖਾ, ਜੇ ਜਿੱਤ ਹੀ ਜਾਵੇ ਤਾਂ ਡਿਬਰੂਗੜ੍ਹ ਚੋਂ ਉਹਨੂੰ ਕੱਢਦੇ ਨਹੀਂ, ਜੇ ਨਿਕਲ ਹੀ ਜਾਵੇ ਸਰਬਜੀਤ ਵਰਗਾ ਉਹਨੂੰ ਉੱਥੇ ਕੋਈ ਥਾਂ ਨਹੀਂ, ਤੇ ਗਾਂ ਜੇ ਬੋਲ ਹੀ ਪਵੇ ਤਾਂ ਫਿਰ ਗੱਲ ਕੀ ਆ? ਫਿਰ ਆਪਦੀ ਕੌਮ ਤੋਂ ਤੋਏ ਕਰਾਉਣ ਵਾਲਾ ਕੰਮ ਹੀ ਆ ਨਾ। ਆ ਮੁੰਡੇ ਕਈ ਸਰਬਜੀਤ ਬਾਰੇ ਬੋਲਦੇ ਸੀਗੇ ਵੀ ਉਹਨੇ ਆਹ ਨਹੀਂ ਕਿਹਾ, ਉਹਨੇ ਉਹ ਨਹੀਂ ਕਿਹਾ। ਜਿੱਦਣ ਅਮਰਤਪਾਲ ਸਿੰਘ ਜਾਊ ਉਹਨੂੰ ਵੀ ਕਹਿ ਦੇਣਗੇ ਆਹ ਨਹੀਂ ਬੋਲ ਸਕਦਾ, ਉਹ ਨਹੀਂ ਬੋਲ ਸਕਦਾ। ਫਿਰ ਉਹਦੇ ਜਿਹੜੇ ਵਿਰੋਧੀ ਨੇ, ਸ਼ਰੀਕ ਨੇ, ਉਹ ਲੱਗ ਜਾਣਗੇ ਤੁਣਤੁਣੀ ਖੜਕਾਉਣ। ਉਹ ਭਾਈ ਆਪਾਂ ਸਾਰੇ ਰਲ ਮਿਲ ਕੇ ਇੱਕ ਨਤੀਜੇ ਤੇ ਕਿਉਂ ਨਹੀਂ ਪਹੁੰਚ ਸਕਦੇ ਕਿ ਇਸ ਘਟਨਾਕ੍ਰਮ ਨੇ ਹੋਰ ਤਾਂ ਕੁਝ ਨਹੀਂ, ਇੰਨੀ ਕੁ ਮੱਤ ਆਪਾਂ ਨੂੰ ਦੇਤੀ ਕਿ ਇਹ ਸਿਸਟਮ ਦੇ ਵਿੱਚੋਂ ਕੱਖ ਨਹੀਂ ਜੇ ਮਿਲ ਸਕਦਾ। ਸੋ ਜਿਹੜਾ ਇਹ ਮਸਲਾ, ਇਹਨੂੰ ਸਮਝਣ ਦੀ ਲੋੜ ਹੈ, ਜੁੱਤੀ ਚੱਕਣੀ ਪਊਗੀ। ਮੈਂ ਤਾਂ ਗਰੰਟੀ ਦਿੰਨਾ
ਜਿਵੇਂ ਇਹ ਅਮਰਤਪਾਲ ਸਿੰਘ ਹੁਣੀ ਜਿੱਤੇ ਆ, ਉਵੇਂ ਇੱਕ ਵਾਰੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਾਂ ਇਹੋ ਜਿਹੇ ਜਿਹੜੇ ਹੋਰ ਸਾਰੇ ਪੰਥਕ ਜਾਂ ਖਾਲਿਸਤਾਨੀ ਸਫਾਂ 'ਚ ਵਿਚਰਦੇ ਭਰਾ ਨੇ ਸਾਡੇ, ਇਹਨਾਂ ਦੀ ਇੱਕ ਵਾਰੀ ਜਿੱਤ ਹੋ ਹੀ ਜਾਵੇ। ਇਹ ਸਾਰੇ ਮੁੱਖ ਮੰਤਰੀ ਬਣਾ ਕੇ ਪੰਜਾਬ 'ਚ ਆਪਦਾ ਸਰਕਾਰ ਬਣਾ ਹੀ ਲੈਣ, ਫਿਰ 4 ਸਾਲ ਤਾਂ ਸੌਖੇ ਬੀਤ ਜਾਣ, ਅਖੀਰਲੇ ਸਾਲ ਲੋਕ ਇਹਨਾਂ ਦੇ ਦੁਆਲੇ ਹੋਣ ਵੀ ਬਾਦਲ ਕਿਆ ਨੇ ਕੁਝ ਨਹੀਂ ਕਰਨਾ ਸੀ, ਕਾਂਗਰਸ ਨੇ ਨਹੀਂ ਕਰਨਾ ਸੀ, ਭਗਵੰਤ ਮਾਨ ਜਾਂ ਹੋਰ ਜਿੰਨੇ ਤੁਰੇ ਫਿਰਦੇ ਆ ਇਹਨਾਂ ਤੋਂ ਕੋਈ ਆਸ ਨਹੀਂ ਸੀ, ਤੁਸੀਂ ਤਾਂ ਖਾਲਿਸਤਾਨੀ ਸੀ। ਹੁਣ ਤੁਸੀਂ ਤਾਂ ਦੱਸ ਦਿਓ, ਕਹਿ ਦੋ, ਆਪ ਮੰਨ ਲਓ ਖੜ ਕੇ ਕਿਤੇ ਵੀ ਇਹ ਸਿਸਟਮ ਦੇ ਵਿੱਚੋਂ ਕੱਖ ਨਹੀਂ ਜੇ ਮਿਲਣਾ ਪੰਜਾਬ ਨੂੰ ਜਾਂ ਪੰਥ, ਸਿੱਖਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਇਹ ਸਿਸਟਮ ਦੇ ਅੰਦਰ, ਕਹਿ ਦੋ ਯਾਰ। ਜਿੰਨਾ ਟਾਈਮ ਕੋਈ ਖਾਲਿਸਤਾਨੀ ਮਾਨ ਵਰਗਾ ਜਿੱਤ ਕੇ ਜਾਂ ਅਮਰਤਪਾਲ ਸਿੰਘ ਵਰਗਾ ਜਿੱਤ ਕੇ ਮੁੱਖ ਮੰਤਰੀ ਦੀ ਕੁਰਸੀ ਮਾਣ ਕੇ ਇਹ ਗੱਲ ਨਹੀਂ ਕਹਿੰਦਾ, ਉਹਨਾਂ ਟਾਈਮ ਮੈਨੂੰ ਨਹੀਂ ਲੱਗਦਾ ਸਾਡੀ ਕੌਮ ਨੂੰ ਅਕਲ ਆਉਣੀ ਹੈ। ਸ਼ੁਕਰ ਕਰਦਾ ਮੈਂ ਆਪਦੇ ਆਪ ਤੇ, ਮੇਰੇ ਉਹਨਾਂ ਭਰਾਵਾਂ ਤੇ ਜਿਨ੍ਹਾਂ ਨੇ ਇਹ ਗੱਲ ਪਹਿਲਾਂ ਹੀ ਸਿੱਖ ਲਈ ਤੇ ਉਦੋਂ ਫਿਰ ਵੋਟਾਂ ਦਾ ਬਾਈਕਾਟ ਕਰਵਾਇਆ, ਅਸਾਲਟ ਖੜਕਾਈ, ਤੇ ਜਿਨ੍ਹਾਂ ਨੂੰ ਉਦੋਂ ਚਾਅ ਚੜਿਆ ਹੋਇਆ ਸੀ ਵੀ ਤੁਸੀਂ ਮਰੋ ਚਾਹੇ ਜੰਮੋ, ਸਾਨੂੰ ਇੱਕ ਵਾਰੀ ਕੁਰਸੀ ਨੂੰ ਹੱਥ ਪਵਾ ਦਿਓ, ਫਿਰ ਉਹ ਥੋੜੇ ਬਹੁਤੇ ਠੋਕਣੇ ਵੀ ਪਏ ਜੀ। ਕਈਆਂ ਨੂੰ ਹੁਣ ਤੱਕ ਮਿਰਚਾਂ ਲੱਗਦੀਆਂ ਰਹਿਗੀਆਂ ਕਿ ਜੀ ਵੋਟਾਂ ਦਾ ਬਾਈਕਾਟ ਕਰਤਾ ਸੀ, ਉਹ ਜੀ ਉਦੋਂ ਆਪਣੀ ਸਰਕਾਰ ਬਣ ਜਾ, ਹੁਣ ਬਣਾ ਲਓ ਜੀ। ਦੱਸੋ ਆ ਭਗਵੰਤ ਮਾਨ ਦੀ ਪਾਰਟੀ ਦਾ ਕੋਈ ਏਜੰਡਾ, ਕੋਈ ਵਿਚਾਰਧਾਰਾ, ਕੋਈ ਫਲਸਫਾ ਹੈ? ਜੇ ਜਿੱਤ ਸਕਦੇ ਆ 92-93 ਤਾਂ ਆਪਾਂ ਕਰ ਲਓ ਇੱਕ ਵਾਰੀ ਫੈਸਲਾ। ਉੱਥੇ ਕੈਨੇਡਾ 'ਚ ਬਹੁਤ ਵੱਡਾ ਇਕੱਠ ਹੁੰਦਾ ਜਿਹੜਾ ਜਦੋਂ ਆਪਾਂ ਨਗਰ ਕੀਰਤਨ ਕਰਦੇ ਆ, ਜਿਹੜਾ ਵਿਸਾਖੀ ਮੌਕੇ, ਖਾਲਸਾ ਸਾਧਨਾ ਮੌਕੇ, ਦੂਜਾ ਯੂਬਾ ਸਿਟੀ ਦੇ ਵਿੱਚ ਕਹਿੰਦੇ ਅਮਰੀਕਾ 'ਚ ਬੜਾ ਇਕੱਠ ਹੁੰਦਾ, ਏਦਾਂ ਹੀ ਹਰ ਮੁਲਕ 'ਚ ਹੁੰਦਾ। ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਏਜੰਡਾ ਲੈ ਕੇ ਸਿੱਖ ਹੋ ਜਾਣ ਐਕਟਿਵ ਕਿ ਕਰੋ ਵੀ ਕਰੋੜਾਂ ਰੁਪਏ ਇਕੱਠੇ, ਤੇ ਪੰਜਾਬ ਦੇ ਵਿੱਚ ਜਿਹੜੀਆਂ ਆਹ ਖਾਲਿਸਤਾਨੀ ਜਥੇਬੰਦੀਆਂ ਇਹਨਾਂ ਨੂੰ ਕਹੋ ਬਈ ਜਿਹੜੀਆਂ ਇਹ 117 ਸੀਟਾਂ ਨੇ ਇਹਨਾਂ ਚੋਂ 100 ਸੀਟਾਂ ਚੁਣ ਲਓ, 100 ਸੀਟਾਂ ਦੇ ਉੱਤੇ ਅੱਜ ਤੋਂ ਪੈਸਾ ਅੰਨ੍ਹੇਵਾਹ ਖਰਚੋ, ਤੇ ਸਾਨੂੰ ਨਹੀਂ ਪਤਾ ਤੁਸੀਂ 100 ਦੇ ਵਿੱਚੋਂ ਜੇ 90 ਵੀ ਜਿੱਤ ਗਏ ਸਰਕਾਰ ਤੁਹਾਡੀ, ਫਿਰ ਦਿਓ ਸਾਨੂੰ ਖਾਲਿਸਤਾਨ ਕਿੰਨੇ ਮਹੀਨਿਆਂ 'ਚ ਦਿੰਨੇ ਉੱਥੋਂ ਅਸੈਂਬਲੀ ਚੋਂ ਕੱਢ ਕੇ। ਹੋ ਸਕਦਾ ਸ਼ਾਇਦ ਸਾਡੀ ਗੱਲ ਬਣ ਜੇ, ਐਂ ਅਕਲ ਆ ਜੀ। ਕਿਉਂ? ਜਿੰਨਾ ਟਾਈਮ ਇਹ ਹਰਡਲ, ਇਹ ਬੈਰੀਅਰ ਟੁੱਟਦਾ ਨਹੀਂ ਨਾ ਵੀ ਪਾਰਲੀਮੈਂਟ ਦੇ ਰਾਹੀਂ ਜਾਂ ਅਸੈਂਬਲੀ ਰਾਹੀਂ ਖਾਲਿਸਤਾਨ ਵਾਲਾ, ਉਹਨਾਂ ਟਾਈਮ ਆਪਾਂ, ਕਿਉਂਕਿ ਆਪਾਂ ਨੂੰ ਰਾਹ ਹੀ ਇੱਕ ਦਿਖਦਾ। ਸੋ ਇਸ ਮਸਲੇ ਵੱਲ ਧਿਆਨ ਦੇਣ ਦੀ ਲੋੜ ਹੈ। ਹੁਣ ਆ ਜਾਓ ਆਪਾਂ ਦੂਜੇ ਨੁਕਤੇ ਤੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਦੋਸ਼ ਲੱਗੇ ਹੈ ਕਿ ਜੱਗੂ ਭਗਵਾਨਪੁਰੀਆ ਜਿਹੜਾ ਗੈਂਗਸਟਰ ਆ, ਉਹਨੂੰ ਇੱਥੇ ਪੰਜਾਬ ਸਪੈਸ਼ਲ ਲਿਆ ਕੇ ਵੋਟਾਂ ਵਾਲੇ ਦਿਨਾਂ ਦੇ ਵਿੱਚ ਉਹਨੇ ਅੱਡ-ਅੱਡ ਸਰਪੰਚਾਂ ਨੂੰ ਫੋਨ ਕੀਤੇ ਕਰਾਏ ਨੇ, ਤੇ ਇਹ ਗੱਲ ਬਿਲਕੁਲ ਉਵੇਂ ਆ ਜਿਵੇਂ ਕਿਸੇ ਮੌਕੇ ਜਗਦੀਸ਼ ਭੋਲੇ ਨੇ ਪੁਲਿਸ ਹਿਰਾਸਤ ਵਿੱਚੋਂ ਕਿਹਾ ਸੀ ਵੀ ਨਸ਼ਿਆਂ ਵਾਲੇ ਮਾਮਲੇ 'ਚ ਮਜੀਠੀਏ ਨਾਲ ਗੱਲ ਕਰੋ, ਤੇ ਉਹ ਗੱਲ ਅੱਗੇ ਦੀ ਅੱਗੇ ਤੁਰਦੀ ਹੋਈ ਅੱਜ ਕਿੱਥੇ ਪਹੁੰਚੀ ਆਪਣੇ ਸਾਹਮਣੇ ਆ। ਅੱਜ ਜਿਹੜੀ ਇਹ ਜੱਗੂ ਭਗਵਾਨਪੁਰੀਆ ਤੇ ਭਗਵੰਤ ਮਾਨ ਦੇ ਸਬੰਧਾਂ ਦੀ ਟੈਲੀਫੋਨਿਕ ਯਾਰਾਨੇ ਦੀ ਗੱਲ ਆ, ਉਹ ਪੂਰੇ ਚਰਚਾ 'ਚ। ਬੀਜੇਪੀ ਨੇ, ਸੁਨੀਲ ਜਾਖੜ ਹੋਣਾ ਨੇ ਪ੍ਰੈਸ ਕਾਨਫਰੰਸ ਵੀ ਕਰਤੀ ਆ। ਇਹ ਰੌਲਾ ਅਗਲੇ ਦਿਨਾਂ 'ਚ ਵਧੂਗਾ, ਪਰ ਜਿਸ ਸੂਬੇ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਗੁੰਡੇ ਬਦਮਾਸ਼ਾਂ ਤੇ ਨਿਰਭਰ ਹੋਣ, ਉੱਥੇ ਫਿਰ ਕਿਹੜੀ ਸਿਆਸਤ ਤੇ ਕੀ ਇੱਥੇ ਬਣਨਾ ਜੀ? ਫਿਰ ਤਾਂ ਆਹੀ ਕੁਝ ਹੋਣਾ ਜਿਹੜਾ ਕੈਨੇਡਾ, ਇੱਥੇ ਪਰਸੋਂ ਚੌਥੇ ਸਹਾੜੇ ਕੋਲੇ ਇੱਕ ਮੁੰਡਾ ਮਾਰਤਾ ਤੇ ਨਿੱਤ ਖਬਰਾਂ ਆਉਂਦੀਆਂ ਵੀ ਉਹ ਮਾਰਤਾ ਤੇ ਆਹ ਮਾਰਤਾ। ਜੇਕਰ ਮੁੱਖ ਮੰਤਰੀ ਜੱਗੂ ਭਗਵਾਨਪੁਰੀਏ ਵਰਗਿਆਂ ਨਾਲ ਯਾਰੀਆਂ ਪਾਈ ਫਿਰਦੇ ਆ, ਤੇ ਫੇਰ ਭਾਈ ਇੱਥੇ ਕੋਈ ਸੇਫ ਨਹੀਂ ਹੈ। ਮਾਹੌਲ ਦਿਨੋਂ ਦਿਨ ਗਰਕ ਰਿਹਾ, ਮਾੜਾ ਹੋ ਰਿਹਾ। ਇੱਕ ਆਹ ਰੌਲਾ ਪਿਆ ਹੋਇਆ ਕਿ ਜੀ ਗਾਂਧੀ ਦੇ ਨਾਂ ਤੇ, ਮਹਾਤਮਾ ਗਾਂਧੀ ਜਿਹਨੂੰ ਕਹਿੰਦੇ ਆ ਇਹ, ਉਹਦੇ ਨਾਂ ਤੇ ਕੋਈ ਸਕੀਮ ਚੱਲਦੀ ਸੀ ਜਿਹਨੂੰ ਕਹਿੰਦੇ ਸੀ ਨਰੇਗਾ, ਫਿਰ ਉਹ ਬਣ ਗਈ ਮਨਰੇਗਾ ਮਹਾਤਮਾ ਗਾਂਧੀ ਦੇ ਨਾਂ ਤੇ, ਜਿਹਦੇ ਤਹਿਤ ਬੇਰੁਜ਼ਗਾਰ ਲੋਕਾਂ ਨੂੰ ਕੰਮ ਦੇਣ ਦਾ ਵੀ ਇੰਨੇ ਦਿਨ ਸਾਲ 'ਚ ਕੰਮ ਸਰਕਾਰ ਦੇਵੇਗੀ, ਇੰਨੇ ਪੈਸੇ ਮਿਲਣਗੇ। ਉਹਦਾ ਕਹਿੰਦੇ ਨਾਂ ਬਦਲਣਾ। ਹੁਣ ਨਾਂ ਬਦਲਤਾ ਜੀ ਰਾਮ ਜੀ, ਜਾਣੀ ਕਿ ਉਹਦਾ ਅੱਖਰ ਇਸ ਹਿਸਾਬ ਨਾਲ ਫਿੱਟ ਕੀਤੇ ਆ ਜਿਹੜੀ ਹੁਣ ਵਾਲੀ ਸਰਕਾਰ ਆ ਮੋਦੀ ਵਾਲੀ, ਕਿ ਜੀ ਰਾਮ ਜੀ ਬਣ ਜੇ। ਉਹਦਾ ਵਿਰੋਧ ਹੋ ਰਿਹਾ, ਪਰ ਕੱਲਾ ਇਹ ਮਸਲਾ ਨਹੀਂ ਹੈਗਾ ਕਿ ਜੀ ਰਾਮ ਜੀ ਆ, ਅਸਲ ਵਿੱਚ ਤਾਂ ਭਗਵਾਂ ਕਰਨ ਸਾਰੇ ਕਾਸੇ ਦਾ ਹੀ ਹੋ ਰਿਹਾ। ਪਰ ਇਹਨਾਂ ਕਾਨੂੰਨਾਂ ਦੇ ਰਾਹੀਂ ਜੋ ਕੁਝ ਕੀਤਾ ਜਾ ਰਿਹਾ ਹੋਰ ਵੀ ਖਤਰਨਾਕ ਆ।
ਜਿਵੇਂ ਐਜੂਕੇਸ਼ਨ ਪਾਲਿਸੀ ਆ ਜਿਹੜੀ, ਉਹਦੇ ਬਾਰੇ ਸਾਡੇ ਬੰਦੇ ਕਦੇ ਗੱਲ ਹੀ ਨਹੀਂ ਕਰਦੇ ਕਿ ਸਾਰੇ ਭਾਰਤੀਆਂ ਦਾ ਬਾਹਮਣੀਕਰਨ ਕਰਨ ਦੇ ਲਈ ਨਵੀਂ ਐਜੂਕੇਸ਼ਨ ਪਾਲਿਸੀ, ਨਵੀਂ ਸਿੱਖਿਆ ਨੀਤੀ ਕਿਵੇਂ ਲੋਕਾਂ ਦੇ ਬੱਚਿਆਂ ਦਾ ਭਵਿੱਖ ਜਿਹੜਾ ਹੈਗਾ, ਹੁਣ ਉਹੀ ਕੁਝ ਪੜ੍ਹਿਆ ਕਰਨਗੇ ਉਹ ਵੀ ਗੋਬਰ ਬੜਾ ਮਹਾਨ ਹੈ, ਗਾਂ ਦੀ ਜਿਹੜਾ ਗਾਂ ਦਾ ਮੂਤ ਆ ਉਹ ਬੜਾ ਮਹਾਨ ਹੈ, ਉਹਨੇ ਜੀ ਹਾਥੀ ਭਗਾ ਕੇ ਮਾਰਤੇ ਸੀ। ਇੱਕ ਕੱਲ ਪਰਸੋਂ ਹੋਰ ਹੀ ਜਬਲੀਆਂ ਮਾਰੀ ਜਾਂਦਾ, ਕਹਿੰਦਾ ਜੀ ਜਿਹੜਾ ਆਸਟ੍ਰੇਲੀਆ ਵਾ ਉੱਥੇ ਜਦੋਂ ਰਾਮਚੰਦਰ ਵਾਲੀ ਜੰਗ ਖਤਮ ਹੋਈ, ਰਮਾਇਣ ਵਾਲੀ ਪਤਾ ਨਹੀਂ ਮਹਾਭਾਰਤ ਵਾਲੀ, ਉਹ ਸਾਰੇ ਅਸਤਰ ਕਹਿੰਦਾ ਫਿਰ ਉੱਥੇ ਰੱਖਤੇ ਸੀ ਇੱਕ ਥਾਂ ਦੇ ਉੱਤੇ, ਇਸ ਕਰਕੇ ਆਸਟ੍ਰੇਲੀਆ ਸੀ, ਫਿਰ ਉਹ ਆਸਟ੍ਰੇਲੀਆ ਬਣ ਗਿਆ। ਹੁਣ ਦੱਸੋ ਇਹੋ ਜਿਹੀਆਂ ਜਬਲੀਆਂ ਮਾਰਨ ਵਾਲਿਆਂ ਦਾ ਕਿਹੜਾ ਤਰਕ ਵਾਲਾ ਜਾਂ ਸੂਝਵਾਨ ਬੰਦਾ ਜਵਾਬ ਦੇ ਦੂ? ਹਮ ਹਿੰਦੂ ਨਹੀਂ। ਇਸ ਕਿਤਾਬ ਦੇ ਪਹਿਲੇ ਹੀ ਸਫ਼ੇ ਤੇ ਇਹ ਗੱਲ ਲਿਖੀ ਹੋਈ ਆ ਕਿ ਉਹ ਜਿਹੜਾ ਬਾਹਮਣ ਆ ਉਹਦੇ ਨਾਲ ਕਿਸੇ ਦੀ ਚਰਚਾ ਹੋ ਰਹੀ ਆ, ਉਹ ਕਹਿੰਦਾ ਸਾਨੂੰ ਤਾਂ ਜੋ ਮਰਜ਼ੀ ਦੱਖਣਾ ਦੇ ਦਿਓ, ਅਸੀਂ ਉਹ ਜੀ ਕਹਾਣੀ ਘੜ ਦਿਆਂਗੇ। ਤੇ ਕਹਾਣੀਆਂ ਘੜ ਘੜ ਕੇ ਚਾਹੇ ਉਹ ਭੀਮ ਜਿਹੜਾ ਹੈ ਉਹਦੇ ਹਾਥੀ ਭਗਾ ਦਿਓ ਬ੍ਰਹਿਮੰਡ 'ਚ, ਚਾਹੇ ਕੁਝ ਹੋਰ ਕਰਾ ਦਿਓ। ਸੋ ਇਸ ਤਰੀਕੇ ਨਾਲ ਅਗਲੇ ਨਵੀਆਂ ਸਕੀਮਾਂ ਲਿਆ ਰਹੇ ਨੇ, ਜਿਹਦੇ ਨਾਲ ਹਰ ਭਾਰਤੀ ਦੇ ਅੰਦਰੋਂ ਉਹਦਾ ਧਰਮ, ਉਹਦੀ ਬੋਲੀ, ਉਹਦਾ ਸੱਭਿਆਚਾਰ ਸਭ ਕੁਝ ਖੋਹ ਲੈਣਾ ਤੇ ਉਹਨੂੰ ਬਣਾਉਣਾ ਕੀ ਆ, ਬਾਹਮਣ ਬਾਣੀਆਂ ਬਣਾਉਣਾ। ਅਗਲੀ ਗੱਲ, ਪੰਜਾਬ ਦੇ ਕੁਝ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਮਸਲਾ ਭਖਿਆ ਹੋਇਆ। ਅੰਮ੍ਰਿਤਸਰ, ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ, ਤਲਵੰਡੀ ਸਾਬੋ ਕੀ ਦੇਖਣ ਨੂੰ ਗੱਲ ਵਧੀਆ ਵੀ ਲੱਗਦੀ ਹੈ। ਇਹਦੇ ਉੱਤੇ ਆਪਣੀ ਕੌਮ ਨੇ ਸੰਘਰਸ਼ ਵੀ ਲੜਿਆ, ਪਰ ਇਹਦੇ ਵਿਚਾਲੇ ਇੱਕ ਮੁੱਦਾ ਉੱਠ ਖੜਿਆ ਕਿ ਇਹਦੇ ਵਿੱਚ ਉਹ ਕਹਿੰਦੇ ਆ ਜੀ ਵੀ ਮੀਟ ਦੀਆਂ, ਮਾਸ ਦੀਆਂ ਦੁਕਾਨਾਂ ਵੀ ਬੰਦ। ਇੱਕ ਪਾਸੇ ਸਿੱਖਾਂ ਦੇ ਵਿੱਚ ਝਟਕੇ ਦਾ ਮੀਟ ਪ੍ਰਵਾਨ, ਸਿੱਖ ਰਹਿਤ ਮਰਿਆਦਾ 'ਚ ਵੀ ਲਿਖਿਆ ਹੋਇਆ ਕਿ ਝਟਕਾ ਪ੍ਰਵਾਨ ਆ। ਇਹਦੇ ਬਾਵਜੂਦ ਆਮ ਬੰਦੇ ਨੂੰ ਇਹ ਬਾਹਮਣ ਬਾਣੀਆਂ ਜਿਹੜੀ ਸੋਚ ਆ, ਜਾਂ ਸਾਡੇ 'ਚ ਕੇਸਾਧਾਰੀ ਹਿੰਦੂ, ਉਹਨਾਂ ਨੇ ਲੱਗਣ ਲਾਤਾ ਵੀ ਸਿੱਖ ਥੋੜੀ ਮੀਟ ਖਾਂਦੇ ਹੁੰਦੇ ਆ। ਜੇਕਰ ਕੋਈ ਸਿੱਖ ਮੀਟ ਖਾਂਦਾ ਜਾਂ ਨਾ ਖਾਂਦਾ ਇਹ ਉਹਦਾ ਨਿੱਜੀ ਮਸਲਾ, ਕੋਈ ਬੰਦਾ ਧੋਵੀਂ ਮੂੰਗੀ ਨਹੀਂ ਖਾਂਦਾ, ਕਈ ਬੰਦੇ ਕਹਿੰਦੇ ਆ ਮੈਂ ਕੜੀ ਚੌਲ ਨਹੀਂ ਖਾਂਦਾ, ਕਈ ਕਿਸੇ ਹੋਰ ਚੀਜ਼ ਨੂੰ ਖਾਂਦਾ। ਇਹ ਸਾਰਾ ਕੁਝ ਜਿਹੜਾ ਆਪਦੀ ਥਾਂ ਤੇ ਆ ਵੀ ਕੋਈ ਚੀਜ਼ ਉਵੇਂ, ਕਈ ਮੀਟ ਨਹੀਂ ਖਾਂਦੇ, ਨਹੀਂ ਖਾਂਦੇ ਤੱਕ ਨਹੀਂ ਖਾਂਦੇ ਭਾਈ। ਪਰ ਜਿਹੜਾ ਇਸ ਮੌਕੇ ਮਸਲਾ ਉਹ ਇਹ ਹੈ ਕਿ ਸਾਡੀ ਕੌਮ ਨੂੰ ਇਹ ਕਹਿਣਾ ਬਣਦਾ ਕਿ ਚਾਹੇ ਜੀ ਅਸੀਂ ਖਾਂਦੇ ਆ ਚਾਹੇ ਨਹੀਂ ਖਾਂਦੇ, ਪਰ ਝਟਕੇ ਦੀ ਮਰਿਆਦਾ ਸਾਡੀ ਕੌਮ ਦੇ ਵਿੱਚ ਬੜੇ ਲੰਮੇ ਅਰਸੇ ਤੋਂ ਚੱਲ ਰਹੀ ਆ ਤੇ ਇਹਦੇ ਲਈ ਸਾਡੀ ਕੌਮ ਨੇ ਬੜੇ ਮੋਰਚੇ, ਬੜੀਆਂ ਵੱਡੀਆਂ ਲੜਾਈਆਂ ਵੀ ਲੜੀਆਂ ਨੇ। ਸੋ ਝਟਕੇ ਦਾ ਮਾਸ ਜਿਹੜਾ ਹੈ ਉਹਨੂੰ ਕਾਨੂੰਨ ਅਨੁਸਾਰ ਬੰਦ ਨਾ ਕਰੋ। ਜੇ ਅੱਜ ਆਪਾਂ ਨਹੀਂ ਵੀ ਖਾਂਦੇ, ਮੰਨ ਲਓ ਕੋਈ ਮੈਂ ਜਾਂ ਕੋਈ ਹੋਰ ਨਹੀਂ ਖਾਂਦਾ, ਤੇ ਆਪਾਂ ਇਹ ਕਹਿਣ ਲੱਗ ਜਾਈਏ ਤਾਂ ਬਹੁਤ ਵਧੀਆ ਜੀ। ਜੇਕਰ ਸਰਕਾਰ, ਭਾਈ ਸਰਕਾਰ ਦੇ ਕਾਨੂੰਨ ਦੀ ਮਾਰ ਹੇਠ ਤੁਹਾਡੇ ਧਰਮ ਦੀ ਕੋਈ ਵੀ ਮਰਿਆਦਾ ਨਹੀਂ ਆਉਣੀ ਚਾਹੀਦੀ। ਨਹੀਂ ਖਾਂਦੇ ਆਪਾਂ, ਕੋਈ ਗੱਲ ਨਹੀਂ। ਜਿਵੇਂ 9ਵੇਂ ਪਾਤਸ਼ਾਹ ਤਿਲਕ ਜਨੇਊ ਥੋੜੀ ਲਾਉਂਦੇ ਸੀ, ਪਰ ਜਦੋਂ ਕਾਨੂੰਨ ਨੇ, ਮੌਕੇ ਦੀ ਸਰਕਾਰ ਨੇ ਵਧੀਕੀ ਕਰਨੀ ਚਾਹੀ ਤਾਂ 9ਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ। ਅੱਜ ਹਰ ਸਿੱਖ ਨੂੰ ਇਹ ਕਹਿਣਾ ਚਾਹੀਦਾ ਕਿ ਸਾਡੇ ਚੋਂ ਜੀ ਚਾਹੇ ਕੋਈ ਮੀਟ ਖਾਵੇ ਚਾਹੇ ਨਾ ਖਾਵੇ, ਪਰ ਝਟਕਾ ਸਾਡਾ ਹੱਕ ਵਾ ਤੇ ਝਟਕੇ ਉੱਤੇ ਸਰਕਾਰ ਨੂੰ ਪਾਬੰਦੀ ਲਾਉਣ ਦਾ ਕੋਈ ਹੱਕ ਨਹੀਂ ਹੈ। ਇਹ ਬਿਲਕੁਲ ਉਵੇਂ ਦੀ ਗੱਲ ਹੈ ਜਿਵੇਂ ਜਿਹੜਾ ਬਿਹਾਰ ਦੇ ਵਿੱਚ ਇੱਕ ਪੰਗਾ ਪਿਆ ਹੋਇਆ, ਉੱਥੇ ਇੱਕ ਸਮਾਗਮ ਦੇ ਵਿੱਚ ਇੱਕ ਮੁਸਲਮਾਨ ਕੁੜੀ ਜਿਹਨੇ ਹਿਜਾਬ ਜਿਹੜਾ ਉਹ ਢੱਕਦੀਆਂ ਨੇ ਕੁੜੀਆਂ, ਉਹ ਪਾਇਆ ਹੋਇਆ ਸੀ, ਤੇ ਨਿਤਿਸ਼ ਕੁਮਾਰ ਨੇ ਜਿਹੜਾ ਕਿਸੇ ਵੇਲੇ ਧਰਮ ਨਿਰਪੱਖ ਦਾ ਬੜਾ ਵੱਡਾ ਸਿੰਬਲ ਰਿਹਾ, ਉਸ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਉਹਦੇ ਮੂੰਹ ਤੋਂ ਲੜਕੀ ਦੇ ਉਹ ਜਿਹੜਾ ਹਿਜਾਬ ਸੀ ਉਹ ਲਾਹ ਸੁੱਟਿਆ। ਹੁਣ ਇਸ ਗੱਲ ਤੋਂ ਪੂਰਾ ਸਮਾਜ ਭੜਕਿਆ ਹੋਇਆ। ਵੈਸੇ ਤਾਂ ਜਿੱਡੀ ਕਰੋੜਾਂ ਦੀ ਆਬਾਦੀ ਆ, ਇਹ ਹੁਣ ਤੱਕ ਤਾਂ ਮੁਸਲਮਾਨਾਂ ਨੂੰ ਪੂਰੇ ਭਾਰਤ ਵਿੱਚ ਸੜਕਾਂ ਦੱਬ ਲੈਣੀਆਂ ਚਾਹੀਦੀਆਂ ਸੀ, ਪਰ ਉਹਨਾਂ 'ਚ ਪਾਟੋ ਧਾੜ ਬੜੀ ਆ ਤੇ ਇੱਕ ਆਪਣੇ ਵਾਲਾ ਜਜ਼ਬਾ ਹੈ ਨਹੀਂ। ਬੇਸ਼ੱਕ ਆਪਣੀ ਕੌਮ ਦੇ ਵਿੱਚ ਲੰਡੂ ਵਿਦਵਾਨਾਂ ਨੇ ਪੰਥ ਦਾ ਜਜ਼ਬਾ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਕਿ ਜੁੱਲੇ ਦੱਬ ਕੇ ਰਜਾਈਆਂ ਲੈ ਕੇ ਪੈ ਜਾ ਕਰੋ ਜਦੋਂ ਕੌਮ ਤੇ ਸੰਕਟ ਆਉਂਦਾ। ਪਰ ਸਾਡੀ ਕੌਮ 'ਚ ਅਜੇ ਵੀ ਪੰਥ ਦਾ, ਕੌਮ ਦਾ ਜਜ਼ਬਾ ਹੈਗਾ, ਜਿਹੜੇ ਕੋਈ ਪਰਵਾਹ ਨਹੀਂ ਕਰਦੇ ਵੀ ਤਖਤ ਦਾ ਜਥੇਦਾਰ ਕੀ ਕਹਿੰਦਾ ਜਾਂ ਸ਼੍ਰੋਮਣੀ ਕਮੇਟੀ ਕੀ ਕਹਿੰਦੀ ਆ, ਅਗਲੇ ਜਾ ਕੇ ਬੈਦਿਆ ਠੋਕਣ ਲੱਗਿਆ ਜਾਂ ਇਧਰਾਂ ਠੋਕਣ ਲੱਗਿਆ ਸਕੈਂਟ ਲਾਉਂਦੇ ਆ। ਪਰ ਉਹਨਾਂ 'ਚ ਇਹ ਬਿਮਾਰੀ ਹੈਗੀ ਆ ਤੇ ਉਹ ਨਹੀਂ ਉਵੇਂ ਲੜੇ। ਪਰ ਇਹ ਗੱਲ ਹੈ ਕਿ ਸਾਰੇ ਭਾਰਤ ਵਿੱਚ ਜਾਂ ਬਾਹਰ ਇਹ ਰੌਲਾ ਬਹੁਤ ਵੱਧ ਰਿਹਾ। ਹਾਲਾਂਕਿ ਉਹ ਜਿਹੜੀ ਕੁੜੀ ਆ ਡਾਕਟਰ ਨੁਸਰਤ, ਉਹਨੇ ਜਿਹੜਾ ਉਹਨੂੰ ਦਿੱਤੀ ਸੀ ਅਪਾਇੰਟਮੈਂਟ ਲੈਟਰ, ਉਹ ਵੀ ਉਹਨੇ ਪਾੜ ਕੇ ਸੁੱਟਤੀ ਵੀ ਮੈਂ ਨਹੀਂ ਕਰਨਾ।
ਪਰ ਇਹ ਗੱਲ ਹੈ ਕਿ ਸਾਰੇ ਲੋਕਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਜੀ ਇਹ ਜਿਹੜੀ ਉਹਦੀ ਕਿਉਂ ਤੁਸੀਂ ਲਾਇਆ ਉਹਦਾ ਹਿਜਾਬ। ਜਾਵੇਦ ਅਖਤਰ ਮੁਸਲਮਾਨ ਟ੍ਰੈਡੀਸ਼ਨਸ ਦੇ ਖਿਲਾਫ ਜਾਂ ਵੱਖਰੀ ਰਾਏ ਰੱਖਣ ਵਾਲਾ ਵਿਅਕਤੀ ਮੰਨਿਆ ਜਾਂਦਾ। ਉਹਨੇ ਜਿਹੜੇ ਗੱਲ ਕਹੀ ਆ ਉਹ ਸਾਡੇ ਝਟਕੇ ਵਾਲੀ ਗੱਲ ਦੇ ਮੁਤਲਕ ਸਾਡੇ ਬੰਦਿਆਂ ਨੂੰ ਅਕਲ ਕਰਨੀ ਚਾਹੀਦੀ। वो कहता जो लोग मुझे थोड़ा बहुत जानते हैं वो जानते हैं कि मैं पर्दे के पारंपरिक कॉन्सेप्ट के कितना खिलाफ हूं, लेकिन इसका ये मतलब नहीं कि मैं किसी भी तरह से ये मान लूं कि श्री नीतीश कुमार ने एक मुस्लिम महिला डॉक्टर के साथ जो किया वो सही है। मैं इसकी कड़ी शब्दों में निंदा करता हूं। नीतीश कुमार को उस महिला से बिना शर्त माफी मांगनी चाहिए। इवें ही ਜਿਹੜੇ ਭਰਾ ਝਟਕਾ ਜਾਂ ਮਹਾਪ੍ਰਸ਼ਾਦ ਕਹਿ ਕੇ ਮੀਟ ਨਹੀਂ ਖਾਂਦੇ ਉਹਨਾਂ ਨੂੰ ਚਾਹੀਦਾ ਕਿ ਬੇਸ਼ੱਕ ਅਸੀਂ ਨਹੀਂ ਖਾਂਦੇ ਪਰ ਝਟਕੇ ਦੀ ਪਰੰਪਰਾ ਸਾਡੇ ਕੌਮ ਦਾ ਹਿੱਸਾ, ਸਾਡੀ ਮਰਿਆਦਾ 'ਚ ਵੀ ਲਿਖਿਆ ਹੋਇਆ। ਸੋ ਸਰਕਾਰ ਨੂੰ ਇਹਦੇ ਖਿਲਾਫ ਕੋਈ ਕਾਨੂੰਨ ਕਾਨੂੰਨ ਬਣਾਉਣ ਦੀ ਅਸੀਂ ਆਗਿਆ ਨਹੀਂ ਦੇ ਸਕਦੇ। ਇਸੇ ਮਸਲੇ ਉੱਤੇ ਜਿਹੜਾ ਇਹ ਹਿਜਾਬ ਵਾਲਾ ਉਹਦੇ ਵਾਸਤੇ ਮੁੱਖ ਮੰਤਰੀ ਜੰਮੂ ਕਸ਼ਮੀਰ ਉਮਰ ਅਬਦੁੱਲਾ ਨੇ ਕਿਹਾ ਹੈ ਵੀ ਜੇ ਹਰਿਆਣੇ ਜਾਂ ਰਾਜਸਥਾਨ ਦੇ ਵਿੱਚ ਕਿਸੇ ਹਿੰਦੂ ਕੁੜੀ ਦਾ ਮੈਂ ਘੁੰਡ ਘੁੰਗਟ ਲਾ ਦਿਆਂ ਤਾਂ ਬੀਜੇਪੀ ਵਾਲੇ ਫਿਰ ਕੀ ਕਰਦੇ। ਇਸੇ ਤਰੀਕੇ ਨਾਲ ਸਾਰੇ ਭਾਰਤ ਵਿੱਚ ਅੱਡ-ਅੱਡ ਲੋਕ ਸਮਝਾਉਣ ਤੇ ਲੱਗੇ ਹੋਏ ਨੇ, ਜਿਵੇਂ ਸਾਡੇ ਭਾਈਚਾਰੇ ਨੂੰ ਵੀ ਲੋਕ ਮੱਤਾਂ ਦੇ ਰਹੇ ਨੇ ਕਿ ਤੁਹਾਡੀਆਂ ਪੱਗਾਂ ਜਾਂ ਚੁੰਨੀਆਂ, ਵੈਸੇ ਤਾਂ ਆਏ ਦਿਨ ਕਦੇ ਸ੍ਰੀ ਸਾਹਿਬ ਲਾਤੀ ਕਦੇ ਕੁਛ ਕਰਤਾ। ਆ ਦਿੱਲੀ ਦੇ ਮਾਨ ਸਰੋਵਰ ਇਲਾਕੇ ਦੇ ਵਿੱਚ ਤਸ਼ੱਦਦ ਹੋਇਆ ਸਿੱਖਾਂ ਤੇ। ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਇਹਦੇ ਬਾਰੇ ਆਪਾਂ ਨੂੰ ਇਹ ਗੱਲ ਮੰਨਣੀ ਪਊਗੀ ਕਿ ਹਿੰਦੂ ਕੱਟੜਵਾਦ ਦਿਨੋਂ ਦਿਨ ਦੂਜਿਆਂ ਧਰਮਾਂ ਕੌਮਾਂ ਦੇ ਦੁਆਲੇ ਹੋਇਆ ਰਹਿੰਦਾ। ਉਹਨਾਂ ਨੂੰ ਨਿਤਿਸ਼ ਕੁਮਾਰ ਦੀ ਇਹ ਕਰਤੂਤ ਬਹੁਤ ਵਧੀਆ ਲੱਗੀ ਆ ਕਿ ਦੇਖੋ ਜੀ ਇਹਨੇ ਤਾਂ ਹਿਜਾਬ ਲਾ ਸੁੱਟਿਆ ਤੇ ਮੁਸਲਮਾਨਾਂ ਦੀਆਂ ਚੀਕਾਂ ਪਵਾਤੀਆਂ। ਇਹ ਜਿਹੜੀ ਬਿਮਾਰੀ ਆ ਕਿ ਸਿੱਖਾਂ ਦੀਆਂ ਚੀਕਾਂ ਪੈਣੀਆਂ ਚਾਹੀਦੀਆਂ, ਮੁਸਲਮਾਨਾਂ ਦੀਆਂ ਚੀਕਾਂ ਪੈਣੀਆਂ ਚਾਹੀਦੀਆਂ, ਹੋਰ ਭਾਰਤੀ ਘੱਟ ਗਿਣਤੀਆਂ ਦੀਆਂ ਚੀਕਾਂ ਪੈਣੀਆਂ ਚਾਹੀਦੀਆਂ, ਇਹ ਬਿਮਾਰੀ ਲਗਾਤਾਰ ਵੱਧ ਰਹੀ ਆ। ਤੇ ਇਹਦਾ ਇਲਾਜ ਇੱਕ ਇਹ ਵੀ ਆ ਵੀ ਕਿਸੇ ਵੱਡੇ ਸਮਾਗਮ ਦੇ ਵਿੱਚ ਗਾਂ ਦਾ ਮਾਸ ਆ ਜਿਹੜਾ ਉਹ ਚੱਲਣਾ ਚਾਹੀਦਾ, ਹਿੰਦੂ ਭਰਾਵਾਂ ਨੂੰ ਵੀ ਛਕਾਉਣਾ ਚਾਹੀਦਾ। ਤੇ ਜਿਵੇਂ ਅੱਜ ਇਹ ਪਿੱਟਦੇ ਫਿਰਦੇ ਆ ਵੀ ਅਸੀਂ ਨਹੀਂ ਮਾਫੀ ਮੰਗਦੇ, ਆਪਾਂ ਇਹ ਗੱਲ ਨਾ ਕਿਹੋ, ਆਪਾਂ ਕਿਉਂ ਜੀ ਅਸੀਂ ਮਾਫੀ ਮੰਗ ਲੈਂਦੇ ਆ ਵੀ ਤੁਹਾਨੂੰ ਬੜਾ ਬੁਰਾ ਲੱਗਿਆ, ਸਾਨੂੰ ਵੀ ਬੁਰਾ ਲੱਗਦਾ ਹੁੰਦਾ। ਇਹ ਗੱਲ ਬਿਲਕੁਲ ਉਵੇਂ ਆ ਜਿਵੇਂ ਸਰਦਾਰ ਕਪੂਰ ਸਿੰਘ ਉੱਥੇ ਦਿੱਲੀ ਗਏ ਕਿਸੇ ਕਾਹਵਾ ਖਾਨਾ ਜਿਹਨੂੰ ਕੌਫੀ ਪੀਣ ਵਾਲਾ ਕਹਿੰਦੇ ਆ, ਉੱਥੇ ਉਹਨਾਂ ਦੇ ਕੋਲੇ ਬਹਿ ਕੇ ਕਿਸੇ ਵੱਡੇ ਰਾਈਟਰ ਤੇ ਚਿੰਤਕ ਹਿੰਦੂਆਂ ਦਾ ਉਹਨੇ ਸਿਗਰਟ ਲਾ ਲਈ ਤੇ ਉਹ ਉਸੇ ਟੇਬਲ ਤੇ ਬਹਿ ਕੇ ਸਰਦਾਰ ਕਪੂਰ ਸਿੰਘ ਦੇ ਸਾਹਮਣੇ ਉਹ ਜਿਹੜਾ ਸਿਗਰਟ ਦਾ ਧੂਆਂ ਜਿਹਾ ਉਹ ਸਵਾਹ ਜੀ ਜਿਹਦੇ ਚ ਪਾਉਂਦੇ ਆ ਜਿਹਨੂੰ ਐਸ਼ ਟਰੇ ਕਹਿੰਦੇ ਆ, ਉਹ ਰੱਖ ਉਹਨੂੰ ਕਹਿੰਦਾ ਵੀ ਇੱਥੇ ਲਿਆ ਕੇ ਰੱਖ, ਕਹਿੰਦਾ ਟੇਬਲ ਤੇ ਮੇਰੇ ਕੋਲ, ਉਹਨੂੰ ਵੇਟਰ ਨੂੰ ਕਹਿੰਦਾ। ਤੇ ਉਸੇ ਵੇਟਰ ਨੂੰ ਸਰਦਾਰ ਜੀ ਹਾਕ ਮਾਰ ਕੇ ਕਹਿੰਦੇ ਵੀ ਉੱਥੋਂ ਫਿਰ ਜਿਹੜਾ ਗਾਂ ਦਾ ਮੀਟ ਹੁੰਦਾ ਉਹਦਾ ਨਾਂ ਲੈ ਕੇ ਵੀ ਉਹ ਲੈ ਕੇ ਆਈ ਨੇ ਪੀਸ। ਤੈਨੂੰ ਪਤਾ ਉਹਨੂੰ ਕੀ ਕਹਿੰਦੇ ਹੁੰਦੇ ਆ ਗਾਂ ਦੇ ਮੀਟ ਨੂੰ? ਉਹਨੂੰ ਕੁਛ ਸਪੈਸ਼ਲ ਕਿਹਾ। ਉਹ ਜਿਹੜਾ ਬੈਠਾ ਸੀ ਲਾਲਾ ਕੋਲੇ ਉਹ ਬੜਾ ਕਲਪਿਆ, ਕਹਿੰਦਾ ਸਰਦਾਰ ਜੀ ਤੁਹਾਨੂੰ ਸਮਝ ਨਹੀਂ ਲੱਗਦੀ ਹੈਗੀ, ਮੈਂ ਕੋਲੇ ਬੈਠਾ। ਉਹ ਕਹਿੰਦਾ ਫਿਰ ਤੈਨੂੰ ਨਹੀਂ ਸਮਝ ਲੱਗਦੀ ਹੈਗੀ ਜਿਹੜਾ ਮੇਰੇ ਮੂੰਹ ਤੇ ਆ ਕੇ ਸਿਗਰਟ ਦਾ ਧੂਆਂ ਮਾਰਦਾ ਤੂੰ ਇੱਥੇ ਆ ਕੇ। ਸੋ ਜਿੰਨਾ ਟਾਈਮ ਇੱਕ ਵਾਰ ਆਪਾਂ ਇਹਨਾਂ ਬਾਹਮਣਾਂ ਨੂੰ ਗਾਂ ਦਾ ਮੀਟ ਨਹੀਂ ਖਾਓ, ਪਰ ਕਰੀਏ ਕੀ, ਇਹ ਤਾਂ ਆਪ ਇਹਨਾਂ ਚੋਂ ਬਥੇਰੇ ਕਹਿੰਦੇ ਅਸੀਂ ਗਾਂ ਦਾ ਮੀਟ ਖਾਂਦੇ ਆ ਜੀ, ਕੀ ਕਰੋਗੇ। ਪਰ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਕਲ ਜ਼ਰੂਰ ਦੇਣੀ ਪਊਗੀ। ਜਿਹੜੇ ਦੂਜੇ ਕੁ ਦਿਨ ਸਾਡੀਆਂ ਪੱਗਾਂ ਸਾਡੇ ਦਾੜੇ ਲਾਉਂਦੇ ਨੇ, ਮੁਸਲਮਾਨ ਆਪਦਾ ਦੇਖ ਲੈਣ, ਦੂਜੇ ਕੁ ਦਿਨ ਆਪਦਾ ਕਦੇ ਹਿਜਾਬ ਨੂੰ ਹੱਥ ਪਵਾ ਲਿਆ, ਕਦੇ ਕੁਛ ਕਰ ਲਿਆ, ਕਦੇ ਇਹਨਾਂ ਨੂੰ ਕਹਿ ਦਿੰਦੇ ਨੇ ਜੇ ਅੱਜ ਤੋਂ ਬਾਅਦ ਤੁਹਾਡੇ ਅਜ਼ਾਨ ਦੀ ਆਵਾਜ਼, ਸਪੀਕਰ ਦੀ ਆਵਾਜ਼ ਬਾਹਰ ਆਈ ਤਾਂ ਜੁੱਤੀਆਂ ਪੈਣਗੀਆਂ, ਕਦੇ ਕੁਛ ਕਹਿੰਦੇ ਨੇ। ਉਹ ਅੱਜ ਤਾਂ ਆ ਵੀ ਅਲੀਗੜ੍ਹ ਦੀ ਖਬਰ ਆ, ਲਾਊਡ ਸਪੀਕਰ ਤੇ ਅਜ਼ਾਨ ਜਿਹੜੀ ਸੀ ਉਹਦੇ ਖਿਲਾਫ ਗਊ ਰਕਸ਼ਾ ਦਲ ਵਾਲੇ ਆਏ ਨੇ ਤੇ ਕਹਿੰਦੇ ਵੀ ਅੱਜ ਤਾਂ ਕਹਿਣ ਆਏ ਆ, ਜੇ ਅਗਲੀ ਵਾਰ ਅਸੀਂ ਕਹਿਣ ਨਹੀਂ ਆਉਣਾ। ਸੋ ਬੜੀ ਵੱਡੀ ਅੱਜ ਕੱਲ੍ਹ ਅਗਲਾ ਦੀ ਤੂਤੀ ਬੋਲਦੀ ਆ। ਇਹ ਉਹੀ ਕੌਮ ਆ ਨਾ ਜੀ ਜਿਹਦੇ ਪਿਛਲੇ 7-8 ਸਦੀਆਂ ਤੋਂ ਛੱਤਰ ਪੈਂਦਾ ਰਿਹਾ। ਖੈਰ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਜਿਹੜਾ MP ਆ ਜਿੰਨੇ, ਉਹਨਾਂ ਨੂੰ ਇੱਕ ਲੈਟਰ ਲਿਖਣ ਲਈ ਕਿਹਾ ਸੀ, ਆਪਦਾ ਗੱਲ ਕਹਿਣ ਲਈ ਕਿ ਭਾਰਤ ਦੀ ਸਰਕਾਰ ਨੂੰ, ਮੋਦੀ ਸਰਕਾਰ ਨੂੰ ਕਹੋ ਕਿ ਸਾਡੇ ਸਾਹਿਬਜ਼ਾਦਿਆਂ ਦਾ
ਜਿਹੜਾ ਤਿਰਸਕਾਰ ਨਾ ਕਰਨ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਹਾੜਾ ਮਨਾਉਣ। ਉਹ ਬਾਲ ਨਹੀਂ ਸੀ, ਵੀਰ ਬਾਲ ਦਿਵਸ। ਉਹਦੇ ਬਾਰੇ ਇੱਕ ਤਾਂ ਇਹ ਆ ਕਿ ਜਿਹੜਾ ਸੀਚੇਵਾਲ ਵਾਲਾ ਬਾਬਾ ਹੈ ਮੈਂਬਰ ਪਾਰਲੀਮੈਂਟ, ਉਹ ਚੱਕੀ ਫਿਰਦਾ ਕਾਫੀ ਪੋਸਟਰ ਵਗੈਰਾ ਜੀ ਤੇ ਲਿਖਿਆ ਹੋਇਆ ਕਿ ਬਾਲ ਨਹੀਂ, ਸਿੱਖ ਜਗਤ ਲਈ ਬਾਬੇ ਨੇ ਸਾਹਿਬਜ਼ਾਦੇ। ਬਾਕੀ ਤਾਂ ਚਲੋ ਕਈ ਗੱਲਾਂ 'ਚ ਉਹਦੇ ਨਾਲ ਆਪਣੇ ਵਿਚਾਰਕ ਮਤਭੇਦ ਹੋ ਸਕਦੇ ਆ, ਪਰ ਇਸ ਗੱਲ ਲਈ ਉਹਦਾ ਖੜਨਾ ਵੈਲਕਮ ਕਰੋ। ਸੱਚੇ ਪਾਤਸ਼ਾਹ ਉਹਨੂੰ ਹੋਰ ਮਤ ਦੇਣ ਤੇ ਉਹ ਉੱਥੇ ਘੱਟੋ ਘੱਟ ਇੰਨਾ ਕੁ ਤਾਂ ਰੋਸ ਪ੍ਰਦਰਸ਼ਨ ਕਰ ਗਿਆ, ਬਾਕੀ ਕਈਆਂ ਨੂੰ ਵਧੀਆ। ਮਾਲਵਿੰਦਰ ਸਿੰਘ ਕੰਗ ਉਹਨੇ ਵੀ ਪਿਛਲੇ ਦਿਨੀ ਕੋਈ ਗੱਲ ਕੀਤੀ ਸੀ। ਇਹ ਸਾਰੀ ਗੱਲ ਇੱਕ ਪਾਸੇ, ਪਰ ਸਾਡੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਜਿਨ੍ਹਾਂ ਮਗਰ ਇੱਕ ਵੇਲੇ ਪੂਰੀ ਕੌਮ ਜਿਹੜੀ ਸੀ ਐਨ ਡਟ ਕੇ ਖੜ ਗਈ ਸੀ, ਉਹ ਅੱਡ-ਅੱਡ ਮੌਕਿਆਂ ਤੇ ਬਾਦਲ ਦਲ ਦੀ ਤੁਣਤੁਣੀ ਵਜਾਉਂਦੇ ਹੁੰਦੇ ਨੇ ਤੇ ਉਹਨਾਂ ਨੂੰ ਲੱਗਦਾ ਵੀ ਹੁਣ ਦੁਨੀਆ ਤੇ ਸਭ ਤੋਂ ਆਖਰੀ ਸਿਆਣਾ ਮੈਂ ਆ ਤੇ ਬਾਕੀ ਦਾ ਝੁੱਡੂਆਂ ਦੀ ਹੋਈ ਆ। ਉਹਨਾਂ ਨੂੰ ਬੜਾ ਗੁੱਸਾ ਚੜਿਆ ਇਸ ਐਕਟ ਦੇ ਉੱਤੇ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ, ਜਿਹੜਾ ਕਿ ਆਪਾਂ ਨੂੰ ਪਤਾ ਹੀ ਆ, ਗੱਲ ਕਹਿਣ ਸੁਣਨ ਵਾਲੀ ਆਪਾਂ ਨਿੱਤ ਕਹਿੰਦੇ ਹੀ ਆ ਉਹਦੇ ਬਾਰੇ ਇੱਥੇ, ਪਰ ਉਹ ਕਹਿੰਦਾ ਜੀ ਉਹਨੇ ਇਹ ਗੱਲ ਕਿਉਂ ਕੀਤੀ ਆ, ਉਹਨੇ ਤਾਂ ਕਹਿੰਦਾ ਬਹੁਤ ਮਾੜਾ ਕਰਤਾ ਗੜਗੱਜ ਸਾਹਿਬ ਨੇ, ਇਹ ਤਾਂ ਜੀ ਅਕਾਲ ਤਖਤ ਸਾਹਿਬ ਦੀ ਤੋਹੀਨ ਹੀ ਹੋ ਗਈ, ਇਹ ਤਾਂ ਜੀ ਉਥੋਂ ਹੁਕਮ ਕਰਨਾ ਚਾਹੀਦਾ ਸੀ। ਮੈਂ ਬੜਾ ਹੈਰਾਨ ਆ, ਇੱਥੇ ਸਰਦਾਰ ਰੂਪ ਸਿੰਘ ਦੀ ਇੱਕ ਕਿਤਾਬ ਆ ਜਿਹਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਜੋ ਵੀ ਕੁਝ ਹੁੰਦਾ ਉਹਦੀ ਸਾਰੀ ਲਿਖਤ ਪੜ੍ਹਤ ਦਰਜ ਵਾ। ਜੇ ਕਿਸੇ ਬੰਦੇ ਨੇ ਕਿਸੇ ਵੀ ਮਸਲੇ 'ਚ ਕੁਝ ਪੜ੍ਹਨਾ ਹੋਵੇ ਅਕਾਲ ਤਖਤ ਦੀ ਕਾਰਵਾਈ ਨੂੰ, ਉੱਥੋਂ ਪੜ੍ਹੀਦਾ ਵੀ ਕਿਹੜੀ ਤਰੀਕ ਨੂੰ ਕੀ ਹੁਕਮਨਾਮਾ ਜਾਰੀ ਹੋ। ਉਸ ਕਿਤਾਬ ਦਾ ਨਾਮ ਆ ਜਿਹੜਾ ਉਹ ਹੈਗਾ ਹੁਕਮਨਾਮੇ ਆਦੇਸ਼ ਸੰਦੇਸ਼। ਕੱਲੇ ਹੁਕਮਨਾਮੇ ਕਾਹਤੋਂ ਨਹੀਂ ਲਿਖਤਾ, ਕਿਉਂਕਿ ਬਹੁਤ ਸਾਰੇ ਹੁਕਮਨਾਮੇ ਨੇ, ਬਹੁਤ ਸਾਰੇ ਆਦੇਸ਼ ਨੇ, ਡਾਇਰੈਕਸ਼ਨ ਵੀ ਤੁਸੀਂ ਇੰਜ ਕਰਨਾ। ਇੱਕ ਹੁੰਦੇ ਆ ਸੰਦੇਸ਼, ਕਿਸੇ ਮਸਲੇ ਉੱਤੇ ਜਿਵੇਂ ਬੰਦੀ ਛੋੜ ਦਿਹਾੜਾ ਜਾਂ ਕੋਈ ਹੋਰ ਆ, ਉਦੋਂ ਅਕਾਲ ਤਖਤ ਤੋਂ ਸੰਦੇਸ਼ ਆਇਆ। ਸੋ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਹੋਰ ਬਹੁਤ ਸਾਰੇ ਸਿੱਖਾਂ ਨੂੰ ਇਹ ਚਾਨਣ, ਇਹ ਬਲ ਬੁੱਲ ਅੰਦਰ ਜਗਾਉਣਾ ਚਾਹੀਦਾ ਕਿ ਭਾਈ ਅਕਾਲ ਤਖਤ ਸਾਹਿਬ ਤੋਂ ਜਿਸ ਮੁੱਦੇ ਤੇ ਹੁਕਮਨਾਮਾ ਆਉਣਾ ਹੁੰਦਾ ਉਹ ਵੀ ਮੁੱਦੇ ਹੁੰਦੇ ਆ, ਬਹੁਤ ਸਾਰੇ ਮੁੱਦੇ ਇਹ ਵੀ ਹੁੰਦੇ ਆ ਜਿੱਥੇ ਕਿਸੇ ਖਾਸ ਵਿਅਕਤੀ ਨੂੰ, ਖਾਸ ਧਿਰ ਨੂੰ ਜਾਂ ਕੁਝ ਵਿਅਕਤੀਆਂ ਨੂੰ ਆਦੇਸ਼ ਵੀ ਦਿੱਤਾ ਜਾਂਦਾ ਕਿ ਤੁਸੀਂ ਇੰਜ ਕਰੋ, ਸੰਦੇਸ਼ ਵੀ ਦਿੱਤਾ ਜਾਂਦਾ ਕੌਮ ਨੂੰ। ਤੋ ਇਹ ਗੱਲ ਜਿਹੜੀ ਰਾਜੋਆਣਾ ਸਾਹਿਬ ਨੇ ਕਹੀ ਆ, ਉਹਦੀ ਹਮਾਇਤ ਵਿੱਚ ਬਹੁਤ ਸਾਰੇ ਸੱਜਣ, ਕਿਉਂਕਿ ਅੱਜ ਕੱਲ੍ਹ ਸਾਡੀ ਕੌਮ ਦੇ ਵਿੱਚ ਸਿੱਖ ਇਤਿਹਾਸ ਜਾਂ ਸਿੱਖ ਫਲਸਫੇ ਤੋਂ ਕਰੋੜਾਂ ਕਿਲੋਮੀਟਰ ਦੂਰ ਬੈਠੇ ਇਹੋ ਜਿਹੇ ਵਿਦਵਾਨ ਬੜੇ ਨੇ ਜਿਹੜੇ ਆਪਦੇ ਹਿਸਾਬ ਨਾਲ ਗੱਲਾਂ ਸੋਚਦੇ ਆ। ਬਹੁਤੇ ਤਾਂ ਵਿਚਾਰੇ ਹਿੰਦੂਆਂ ਵਾਂਗੂ ਸੋਚਣ ਲੱਗ ਜਾਂਦੇ ਆ ਵੀ ਉਹਨਾਂ ਦੇ ਧਰਮ 'ਚ ਇਉਂ ਆ ਤੇ ਆਪਣੇ ਵੀ ਐਂ ਹੋਣਾ ਚਾਹੀਦਾ। ਸੋ ਸਿੱਖ ਫਲਸਫੇ ਦੇ ਅਨੁਸਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੋ ਕੀਤਾ ਉਹ ਠੀਕ ਹੈ, ਭਾਵੇਂ ਉਹ ਗੜਗੱਜ ਨਾਲ ਆਪਾਂ ਉਹਦੇ ਹੋਰ ਕਾਰਨਾਂ ਕਰਕੇ ਬੇਇਤਫਾਕੀ ਹੋਵੇ, ਪਰ ਉਹਨੇ ਕੋਈ ਮਾੜਾ ਨਹੀਂ ਕੀਤਾ। ਖੈਰ, ਹੁਣ ਆ ਗਈ ਗੱਲ ਇਹ ਕਿ ਅੱਜ ਅਖਬਾਰਾਂ 'ਚ ਚਰਚਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਉਹ ਪੁਲਿਸ ਅਫਸਰ ਜਿਹੜੇ ਨਸ਼ੇ ਦੇ ਮਾਮਲੇ ਵਿੱਚ ਬਦਨਾਮ ਨੇ, ਜਿਨ੍ਹਾਂ ਨੂੰ ਨਸ਼ੇ ਦੇ ਸਮਗਲਰਾਂ ਦੇ ਨਾਲ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਅੰਦਰ ਦਿੱਤਾ, ਉਹ ਰਿਹਾ ਹੋ ਕੇ ਅੱਡ-ਅੱਡ ਦੁਬਾਰਾ ਜੇਲ੍ਹਾਂ 'ਚ ਪੋਸਟਾਂ ਤੇ ਬੈਠੇ ਆ ਤੇ ਮਲਾਈਦਾਰ ਪੋਸਟਾਂ ਤੇ ਬੈਠੇ ਆ। ਇਹ ਅਖਬਾਰਾਂ 'ਚ ਖਬਰਾਂ ਵੀ ਛਪੀਆਂ, ਉਹਨਾਂ ਦੀਆਂ ਫੋਟੋਆਂ ਵੀ ਛਪੀਆਂ ਅਫਸਰਾਂ ਦੀਆਂ। ਹੁਣ ਦੱਸੋ, ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਵਾ, ਇੱਕ ਪਾਸੇ ਉਹ ਸਾਰੇ ਪੁਲਿਸੀਏ ਜਿਹੜੇ ਨਸ਼ੇ ਦੇ ਸੌਦਾਗਰਾਂ ਨਾਲ ਮਿਲ ਕੇ ਚੱਲਦੇ ਆ, ਉਹ ਵਿਚਾਰੇ ਫੇਰ ਦੁਬਾਰਾ ਪੰਥ ਦੀ, ਕੌਮ ਦੀ ਸੇਵਾ 'ਚ ਹਾਜ਼ਰ ਨੇ ਜੀ ਭਗਵੰਤ ਮਾਨ ਦੀ ਕਿਰਪਾ ਨਾਲ। ਕੀ ਕਰੋਗੇ ਇਸ ਮੁਲਕ ਦੇ ਵਿੱਚ। ਖੈਰ, ਇੱਕ ਖਬਰ ਆ ਕਿ ਗੁੜਗਾਵਾਂ ਤੋਂ ਸੰਦੀਪ ਸਿੰਘ ਨਾਂ ਦਾ ਬੀਜੇਪੀ ਦਾ ਆਗੂ ਆ ਕੋਈ, ਉਹਨੇ ਝੂਠੀ ਖਬਰ ਸੋਸ਼ਲ ਮੀਡੀਆ ਤੇ ਪਾਈ ਜਿਹਦੇ ਵਿੱਚ ਇੱਕ ਹਿੰਦੂ ਕੁੜੀ ਦਾ ਬਲਾਤਕਾਰ ਦੱਸਿਆ ਕਿ ਮੁਸਲਮਾਨ ਨੇ ਕਿਸੇ ਨੇ ਕਰਤਾ। ਉਹਨੂੰ ਰੌਲਾ ਰੱਪਾ ਪੈਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਇੱਕ ਖਬਰ ਇਹ ਆ ਕਿ ਚੰਦਰ ਸ਼ੇਖਰ ਆਜ਼ਾਦ ਨੂੰ ਗ੍ਰਿਫਤਾਰ ਕਰਾਉਣ ਵਾਲੇ ਹਿੰਦੂ ਆਰਐਸਐਸ ਨਾਲ ਜੁੜੇ ਹੋਏ ਸੀ। ਖੈਰ, ਇੱਕ ਸਾਡੇ ਭਰਾ ਨੇ ਜਿਹੜਾ ਸਾਡਾ ਸੁਣਦੇ ਆ, ਜਿਹੜਾ ਕੁਝ ਅਸੀਂ ਇੱਥੋਂ ਵਿਚਾਰ ਸਾਂਝੇ ਕਰਦੇ ਆ, ਉਹਨਾਂ ਵਿੱਚੋਂ ਕਿਸੇ ਸੱਜਣ ਨੇ ਸਾਡੇ ਪਿਛਲੇ ਪ੍ਰੋਗਰਾਮ ਦੇ ਹੇਠਾਂ ਕਮੈਂਟ ਕੀਤਾ ਸੀ ਕਿ ਘੁਮਾਣ ਸਾਹਿਬ, ਵੈਸੇ ਸਾਹਿਬ ਨਹੀਂ, ਉਹਨੇ ਤਾਂ ਮੈਨੂੰ ਹੋਰ ਤਰੀਕੇ ਨਾਲ ਕਿਹਾ ਸੀ, ਮੈਂ ਉਵੇਂ ਦੱਸਦਾ ਜਿਵੇਂ ਉਹਨੇ ਕਿਹਾ ਸੀ। ਭਰਾ ਨੇ ਕਹਿੰਦਾ ਜੀ ਸਾਹਿਬਜ਼ਾਦਿਆਂ ਦੀ ਗੱਲ ਕਰਿਆ ਕਰ, ਹੋਰ ਹੀ ਮਤਲਬ ਗੱਲਾਂ ਕਰਦਾ ਰਹਿਣਾ। ਉਹਦਾ ਭਾਵ ਇਹ ਸੀ
ਵੀ ਇਹਨਾਂ ਦਿਨਾਂ ਵਿੱਚ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਹੋਰ ਸਾਰੀ ਗੱਲ। ਮੈਂ ਗਾਰੰਟੀ ਦਿੰਦਾ ਕਿ ਇਸ ਸ਼ਖਸ ਨੇ ਕਦੇ ਵੀ ਆਪਣੇ ਪ੍ਰੋਗਰਾਮ ਨਹੀਂ ਸੁਣੇ, ਕਿਉਂਕਿ ਆਪਾਂ ਪਿਛਲੇ 15-20 ਦਿਨ ਤੋਂ ਲਗਾਤਾਰ ਸਿੱਖ ਇਤਿਹਾਸ ਬਾਰੇ, ਸਾਹਿਬਜ਼ਾਦਿਆਂ ਬਾਰੇ, ਗੰਗੂ ਬਾਹਮਣ ਬਾਰੇ ਤੇ ਹੋਰ ਸਾਰੇ ਕਾਸੇ ਬਾਰੇ ਬੋਲੇ ਆ, ਚਰਚਾ ਕੀਤੀ ਆ। ਪਰ ਉਹ ਸਮਝਦਾ ਵੀ ਜਿਵੇਂ ਰਾਗੀ ਢਾਡੀ ਕਥਾਕਾਰ ਲੱਗਦੇ ਆ, ਉਵੇਂ ਇਹ ਗੱਲਾਂ ਕਰਨ। ਉਸ ਭਰਾ ਨੂੰ ਪਹਿਲੀ ਤਾਂ ਬੇਨਤੀ ਇਹ ਆ ਕਿ ਸੱਜਣ ਜੀ, ਤੁਸੀਂ ਸਾਡੇ ਸਾਰੇ ਪ੍ਰੋਗਰਾਮ ਜੇ ਸੁਣੇ ਹੁੰਦੇ ਤੁਹਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਸੀ ਪੈਣੀ। ਅਗਲੀ ਗੱਲ ਇਹ ਆ ਕਿ ਜਦੋਂ ਨਨਕਾਣਾ ਸਾਹਿਬ ਦੇ ਸਾਕੇ ਦੀਆਂ ਸ਼ਹੀਦੀਆਂ ਤੋਂ ਬਾਅਦ ਅਕਾਲ ਤਖਤ ਸਾਹਿਬ ਸਨਮੁਖ ਸੰਗਤ ਜੁੜੀ, ਉਦੋਂ ਢਾਡੀ ਕਵੀਸ਼ਰ ਉੱਥੇ ਪੁਰਾਤਨ ਇਤਿਹਾਸ ਗਾ ਰਹੇ ਸੀ। ਝੱਬਰ ਸਾਹਿਬ ਖੜੇ ਹੋਏ, ਬਾਹ ਫੜੀ ਤੇ ਸਾਈਡ ਤੇ ਲਿਜਾ ਕੇ ਗੱਲ ਪੁੱਛੀ ਕਿ ਤੁਹਾਡੇ ਕੋਲੇ ਮੌਜੂਦਾ ਦੌਰ ਦਾ ਇਤਿਹਾਸ ਕੋਈ ਲਿਖਿਆ, ਕੋਈ ਗਾਉਣ ਨੂੰ ਹੈਗਾ? ਕਹਿੰਦੇ ਨਹੀਂ। ਉਹ ਸਟੇਜ ਤੋਂ ਗੱਲ ਕਹੀ ਸੀ ਉਦੋਂ ਕਿ ਢਾਡੀਓ ਕਵੀਸ਼ਰੋ, ਅੱਜ ਦੇ ਦੌਰ ਦੀਆਂ ਸ਼ਹਾਦਤਾਂ, ਅੱਜ ਦੇ ਦੌਰ ਦਾ ਇਤਿਹਾਸ ਵੀ ਲਿਖੋ, ਗਾਇਆ ਕਰੋ। ਸੋ ਸੱਜਣ ਪਿਆਰਿਓ, ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਗੱਲ ਹੋਣੀ ਚਾਹੀਦੀ, ਅਸੀਂ ਕਰਦੇ ਹਾਂ। ਪਰ ਜਿਹਨੂੰ ਅਜੇ ਵੀ ਨਹੀਂ ਪਤਾ ਸਾਡੀ ਕੌਮ ਦੇ ਵਿੱਚ ਜਨਮ ਲੈਣ ਤੋਂ ਬਾਅਦ ਕਿ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਇਹ ਜੀ ਪਰਿਵਾਰ ਵਿਛੋੜਾ, ਉਹਦਾ ਫਿਰ ਜੰਮਣਾ ਮਰਨਾ ਇੱਕ ਬਰਾਬਰ ਆ, ਜੇ ਅੱਜ ਵੀ ਉਹਨੂੰ ਲੋੜ ਆ ਕਿ ਮੈਨੂੰ ਸਾਹਿਬਜ਼ਾਦਿਆਂ ਬਾਰੇ ਦੱਸੋ। ਦੂਜੀ ਗੱਲ, ਜਿਹੜੇ ਸਾਹਿਬਜ਼ਾਦਿਆਂ ਦੀ ਬਾਤ ਪਾ ਕੇ ਆਪਾਂ ਅੱਜ ਦੇ ਦੌਰ ਦੇ ਯੋਧੇ, ਅੱਜ ਦੇ ਸ਼ਹੀਦ, ਜਿਨ੍ਹਾਂ ਨੇ ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲ ਕੇ ਇਤਿਹਾਸ ਸਿਰਜਿਆ, ਉਹਨਾਂ ਦੀ ਵੀ ਗੱਲ ਕਰ ਲਿਆ ਕਰੀਏ। ਜੇ ਤੁਹਾਡੀ ਫੇਰ ਵੀ ਤਸੱਲੀ ਨਹੀਂ ਤਾਂ YouTube ਦੇ ਉੱਤੇ ਹਜ਼ਾਰਾਂ ਹੀ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਵੀਡੀਓ ਪਈਆਂ ਨੇ। ਸਾਨੂੰ ਮਾਫ ਕਰੋ, ਸਾਨੂੰ ਇੱਥੇ ਕੌਮ ਦੇ ਮੌਜੂਦਾ ਮਸਲਿਆਂ ਬਾਰੇ, ਪੰਥ ਦੀ ਪੀੜ ਬਾਰੇ, ਕੌਮ ਦੇ ਸੰਕਟ ਬਾਰੇ, ਸਿੱਖਾਂ ਦੀ ਹੋਂਦ ਹਸਤੀ ਨੂੰ ਖਤਰੇ ਬਾਰੇ ਗੱਲ ਕਰ ਲੈਣ ਦਿਆ ਕਰੋ। ਖੈਰ, ਅੱਜ ਦੇ ਦੌਰ ਵਿੱਚ ਬਹੁਤ ਵੱਡੇ ਮਸਲੇ ਨੇ ਤੇ ਸਾਡੀ ਕੌਮ ਬਹੁਤ ਵੱਡੇ ਸੰਕਟ 'ਚ ਘਿਰੀ ਹੋਈ ਆ। ਆਓ ਰਲ ਮਿਲ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ ਤਾਂ ਕਿ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਤੇ ਖਾਲਿਸਤਾਨ ਦੀ ਸਿਰਜਣਾ ਹੋਵੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।